ਜੀ ਅਸੀਂ ਅੱਜ ਬੁੱਲੇ ਸ਼ਾਹ ਦੀਆਂ ਕੁਝ ਕਾਫੀਆਂ ਕਰਾਂਗੇ। ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਇਹ ਉਹਨਾਂ ਦੀਆਂ ਮਸ਼ਹੂਰ ਕਾਫੀਆਂ ਜਿਹੜੀਆਂ ਗਾਈਆਂ ਗਈਆਂ ਨੇ ਉਹਨਾਂ ਨੂੰ ਕਰੀਏ ਤੇ ਉਹਨਾਂ ਦੇ ਨਾਲ ਥੋੜ੍ਹੇ ਜਿਹੇ ਮਤਲਬ ਦੱਸਦੇ ਜਾਈਏ ਤਾਂ ਕਿ ਤੁਹਾਨੂੰ ਸੁਣਨ ਵਿੱਚ ਸੌਖ ਹੋਵੇ। ਜੀ ਚਲੋ ਸ਼ੁਰੂ ਕਰੀਏ ਡਾਕਟਰ ਸਾਹਿਬ। ਜੀ ਇਹ ਉਹਨਾਂ ਦੀ ਬੜੀ ਮਸ਼ਹੂਰ ਹੈ, ਬੜੇ ਲੋਕਾਂ ਨੇ ਵੀ ਗਾਈ ਹੈ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦੀਆਂ ਬਾਬਾਂ ਨੂੰ, ਲਾ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦੀਆਂ ਖਾਬਾਂ ਨੂੰ, ਗੱਲ ਐਸੇ ਘਰ ਵਿੱਚ ਢੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਸਾਰੀ ਪੜ੍ਹ ਲਵਾਂ ਜਾਂ ਇੱਕ ਇੱਕ ਕਰਕੇ? ਨਹੀਂ, ਸਾਰੀ ਪੜ੍ਹ ਲਈ। ਐਵੇਂ ਮੱਥਾ ਜ਼ਮੀਨ ਖਸਾਈ ਦਾ, ਲੰਮਾ ਮਹਿਰਾਬ ਦਿਖਾਈ ਦਾ, ਪੜ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ, ਕਦੀ ਬਾਤ ਸੱਚੀ ਵੀ ਲੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਕਈ ਹਾਜੀ ਬਨ ਆਏ ਜੇ, ਗਲ ਨੀਲੇ ਜਾਮੇ ਪਾਏ ਜੇ, ਹਜ ਵਿੱਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕਿਨੂੰ ਭਾਈ ਜੀ, ਕਦੀ ਬਾਤ ਸੱਚੀ ਵੀ ਲੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਇੱਕ ਜੰਗਲ ਬਹਿਰੀ ਜਾਂਦੇ ਨੀ, ਇੱਕ ਦਾਣਾ ਰੋਜ਼ੇ ਖਾਂਦੇ ਨੀ, ਬੇਸਮਝ ਵਜੂਦ ਥਕਾਂਦੇ ਨੀ, ਘਰ ਹੋਵਨ ਹੋ ਕੇ ਮਾਂਦੇ ਨੀ, ਐਵੇਂ ਚਿਲਿਆਂ ਵਿੱਚ ਜਿੰਦ ਮੁੱਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਫੜ ਮੁਰਸ਼ਦ ਅਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ, ਬੇਖਵਾਇਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ, ਬੁੱਲਾ ਬਾਤ ਸੱਚੀ ਕਦੋਂ ਰੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਹਾਂਜੀ, ਇਹ ਹੈ ਕਿ ਜੀ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ ਕਿ ਗੱਲ ਜਿਹੜੀ ਹੈ ਉਹ ਬਹੁਤ ਮੁਖਤਸਰ ਹੈ। ਠੀਕ ਹੈ, ਮਤਲਬ ਗੱਲ ਜਿਹੜੀ ਹਕੀਕਤ ਹੈ ਉਹ ਜਿਹੜੀ ਹੈ ਉਹ ਬਸ ਇੱਕ ਮਾਮੂਲੀ ਸਮਝਣ ਦੀ ਗੱਲ ਹੈ, ਕੋਈ ਲੰਮੇ ਚੌੜੇ ਫਲਸਫਿਆਂ ਦੀ ਲੋੜ ਨਹੀਂ ਹੈ। ਇਹ ਇਹਦਾ ਮਤਲਬ ਨੁਕਤੇ ਦਾ ਮਤਲਬ ਕੋਈ ਬਹੁਤ ਹੀ ਕੋਈ ਫੋਕਸ ਹੈ। ਠੀਕ ਹੈ, ਹਾਂ, ਇੱਕ ਫੋਕਸ ਦੇ ਵਿੱਚ ਇੱਕ ਜਗ੍ਹਾ ਤੇ ਫੋਕਸ ਕਰ ਲਓ ਤੇ ਉਹਦੇ ਨਾਲ ਹੀ ਗੱਲ ਤੁਹਾਨੂੰ ਸਮਝ ਆ ਜਾਏ। ਸਹੀ ਹੈ। ਫੜ ਨੁਕਤਾ ਛੋੜ ਹਿਸਾਬਾਂ ਨੂੰ, ਯਾਨੀ ਨੁਕਤਾ ਫੜ ਲੈ। ਠੀਕ ਹੈ। ਇਹ ਜਿਹੜੇ ਲੰਮੇ ਚੌੜੇ ਹਿਸਾਬ ਕਿਤਾਬ ਤੂੰ ਕਰਨਾ ਹੈ ਨਾ, ਇਹਨਾਂ ਨੂੰ ਛੱਡ ਦੇ। ਕਿ ਜੀ ਇਹ ਕਰਾਂਗਾ ਤਾਂ ਗੁਨਾਹ ਹੋਏਗਾ, ਤੇ ਇਹ ਕਰਾਂਗਾ ਤਾਂ ਸਵਾਬ ਹੋਏਗਾ, ਇਹ ਕਰਾਂਗਾ ਤਾਂ ਜੰਨਤ ਮਿਲੇਗੀ, ਇਹ ਕਰਾਂਗਾ ਤਾਂ ਦੋਜ਼ਖ ਮਿਲੇਗੀ। ਇਹ ਜਿਹੜੇ ਸਾਰੇ ਹਿਸਾਬ ਕਿਤਾਬ ਤੂੰ ਕਰਨਾ, ਇਹਨਾਂ ਨੂੰ ਛੱਡ, ਇੱਕ ਨੁਕਤੇ ਨੂੰ ਦੇ ਉੱਤੇ ਆਪਣੀ ਜਿਹੜੀ ਤਵੱਜੋ ਹੈ ਉਹਨੂੰ ਮਰਕੂਜ਼ ਕਰ। ਠੀਕ ਹੈ। ਕਰ ਦੂਰ ਕੁਫਰ ਦੀਆਂ ਬਾਬਾਂ ਨੂੰ। ਬਾਬ ਜਿਹੜੇ ਹੁੰਦੇ ਨੇ, ਬਾਬ ਦਾ ਮਤਲਬ ਦਰਵਾਜ਼ਾ ਵੀ ਹੁੰਦਾ ਹੈ, ਤੇ ਬਾਬ ਦਾ ਮਤਲਬ ਜਿਹੜਾ ਹੈ ਉਹ ਚੈਪਟਰ ਵੀ ਹੈ। ਚੈਪਟਰ ਵੀ ਹੁੰਦਾ। ਠੀਕ ਹੈ। ਅੱਛਾ, ਕਰ ਦੂਰ ਕੁਫਰ ਦੀਆਂ ਬਾਬਾਂ। ਇਹ ਜਿਹੜੇ ਕੁਫਰ ਦੇ ਤੂੰ ਆਪਣੇ ਅੰਦਰ ਬੂਹੇ ਖੋਲੇ ਹੋਏ ਨੇ ਜਾਂ ਚੈਪਟਰ ਖੋਲੇ ਹੋਏ ਨੇ, ਇਹਨਾਂ ਨੂੰ ਹਟਾ। ਠੀਕ ਹੈ। ਦੇਖੋ ਨਾ, ਪਹਿਲੀ ਲਾਈਨ ਤੋਂ ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦੇ, ਕਿਉਂਕਿ ਇਹ ਜਿਹੜੇ ਹਿਸਾਬ ਕਿਤਾਬ ਤੋਂ ਕਰਨਾ ਹੈ ਇਹ ਕੁਫਰ ਦੀਆਂ ਗੱਲਾਂ ਨੇ। ਲਾ ਦੋਜ਼ਖ ਗੋਰ ਅਜ਼ਾਬਾਂ ਨੂੰ, ਤੂੰ ਆਪਣੇ ਉੱਤੋਂ ਜਿਹੜੇ ਗੋਰ ਦਾ ਮਤਲਬ ਕਬਰ ਹੈ, ਕਬਰ ਦੇ ਅਜ਼ਾਬਾਂ ਦੀ ਜਿਹੜੀ ਤੂੰ ਆਪਣੇ ਉੱਤੇ ਡਰ ਪਾਇਆ ਹੈ, ਇਹਨੂੰ ਲਾ। ਇਹ ਦੋਜ਼ਖ ਤੇ ਕਬਰ ਦੀਆਂ ਜਿਹੜੀਆਂ ਸਾਰੀਆਂ ਤਕਲੀਫਾਂ ਨੇ, ਇਹ ਜਿਹੜੇ ਸਾਰੇ ਫਲਸਫੇ ਨੇ, ਇਹਨਾਂ ਨੂੰ ਛੱਡ। ਕਰ ਸਾਫ਼ ਦਿਲੇ ਦੀਆਂ ਖਾਬਾਂ, ਤੇ ਤੂੰ ਕਰ ਕੀ, ਤੂੰ ਇਹ ਸਾਰਾ ਛੱਡ ਕੇ ਦਿਲ ਆਪਣੇ ਨੂੰ ਸਾਫ਼ ਕਰ। ਠੀਕ ਹੈ। ਦਿਲ ਦੇ ਵਿੱਚ ਜਿਹੜੇ ਖਾਬ ਹੁੰਦੇ ਨੇ, ਜਿਹੜੀਆਂ ਖਾਸ਼ਾਂ ਨੇ ਤੇਰੀਆਂ, ਜਿਹੜੀਆਂ ਉਮੰਗਾਂ ਨੇ ਤੇਰੀਆਂ, ਜਿਹੜੀਆਂ ਚਾਹਤਾਂ ਨੇ ਤੇਰੀਆਂ, ਠੀਕ ਹੈ, ਉਹਨਾਂ ਨੂੰ ਸਾਫ਼ ਕਰ। ਕਿਉਂਕਿ ਅਸਲ ਗੱਲ ਇਹ ਹੈ ਕਿ ਜੇ ਤੂੰ ਦੁਨੀਆਦਾਰੀ ਦੇ ਵਿੱਚ ਫਸਿਆ ਹੈ ਔਰ ਦੁਨੀਆਦਾਰੀ ਦੀਆਂ ਖਾਸ਼ਾਂ ਜਿਹੜੀਆਂ ਨੇ ਉਹੀ ਤੇਰੇ ਵਾਸਤੇ ਸਾਰਾ ਕੁਛ ਹੈ, ਤੇ ਫਿਰ ਉਹ ਕੁਫਰ ਹੈ। ਗੱਲ ਇਸੇ ਘਰ ਵਿੱਚ ਢੁਕਣ ਦਾ ਮਤਲਬ ਨਾ ਪਹੁੰਚਣਾ। ਠੀਕ ਹੈ। ਜਿਹੜੀ ਗੱਲ ਹੈ ਉਹ ਇਹੋ ਹੀ ਘਰ ਹੈ, ਯਾਨੀ ਮਤਲਬ ਖਾਬ ਦਿਲ ਦਾ ਜਿਹੜਾ ਦਿਲ ਹੈ, ਜਿਹੜਾ ਇਸੇ ਘਰ ਵਿੱਚ ਜਿਹੜੀ ਹੈ ਉਹ ਪੂਰੀ ਹੋਣੀ ਹੈ। ਅੱਛਾ, ਦਿਲ ਨੂੰ
ਘਰ ਦੇ ਮੁਸ਼ਾਬਿਕ ਕਰ। ਠੀਕ ਬਿਲਕੁਲ ਠੀਕ ਹੈ। ਅੱਛਾ ਇੱਕ ਨੁਕਤੇ ਵਿੱਚ ਗੱਲ ਹੁੰਦੀ ਹੈ। ਐਵੇਂ ਮੱਥਾ ਜਿਵੇਂ ਗਸਾਈ ਦਾ, ਲੰਮਾ ਮਿਹਰਾਬ ਵਿਖਾਈ ਦਾ, ਪੜ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ, ਕਦੀ ਬਾਤ ਸੱਚੀ ਵੀ ਲੁਕਦੀ। ਮਤਲਬ ਤੂੰ ਇਹ ਗੁਣ ਹੈ ਕਿ ਤੂੰ ਨਮਾਜ਼ਾਂ ਪੜ ਕੇ ਤੇ ਮਿਹਰਾਬ ਪਾ ਲਿਆ ਮੱਥੇ ਤੇ। ਠੀਕ ਹੈ। ਉਹ ਨਿਸ਼ਾਨ ਪੈ ਜਾਂਦਾ ਨਾ ਜਦੋਂ ਤੁਸੀਂ ਜੀ ਮਿਹਰਾਬ ਪਾ ਲਿਆ। ਐਵੇਂ ਮੱਥਾ ਜਿਵੇਂ ਘਸਾਈ ਦਾ, ਲੰਮਾ ਮਿਹਰਾਬ ਵਿਖਾਈ ਦਾ। ਇਹ ਜਿਹੜਾ ਤੂੰ ਮਿਹਰਾਬ ਪਾਇਆ ਹੈ ਨਾ ਨਮਾਜ਼ਾਂ ਪੜ ਕੇ, ਇਹ ਐਵੇਂ ਸ਼ੋਬਾਜ਼ੀ ਹੈ, ਐਵੇਂ ਵਿਖਾਉਣ ਵਾਸਤੇ ਹੈ। ਸਹੀ ਹੈ। ਪੜ ਕਲਮਾ ਲੋਕ ਹਸਾਈ ਦਾ, ਜਿਹੜਾ ਤੂੰ ਕਲਮਾ ਪੜ੍ਹਨਾ ਹੈ ਇਹ ਲੋਕਾਂ ਇਹ ਲੋਕਾਂ ਦੀ ਠੱਠੇ ਦੀ ਗੱਲ, ਲੋਕਾਂ ਦੇ ਵਿੱਚ ਠੱਠ ਹੋਣ ਵਾਲੀ ਗੱਲ। ਬਿਲਕੁਲ। ਦਿਲ ਅੰਦਰ ਸਮਝ ਨਾ ਲਿਆਈ, ਯਾਨੀ ਕਲਮੇ ਨੂੰ ਦਿਲੋਂ ਕਦੀ ਨਹੀਂ ਤੂੰ ਸਮਝਿਆ, ਤੂੰ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕੀਤਾ ਹੈ। ਸਹੀ ਹੈ। ਕਦੀ ਬਾਤ ਸੱਚੀ ਵੀ ਲੁਕਦੀ ਹੈ, ਕਦੀ ਸੱਚੀ ਗੱਲ ਵੀ ਲੁਕਦੀ ਹੈ। ਸੱਚੀ ਗੱਲ ਜਿਹੜੀ ਹੈ ਉਹ ਅਖੀਰ ਨਜ਼ਾਰ ਹੋਣਾ, ਮਤਲਬ ਤੂੰ ਝੂਠ ਦੇ ਵਿੱਚ ਪਿਆ, ਸੱਚੀ ਗੱਲ ਜਿਹੜੀ ਆ ਉਹ ਰਿਚੁਅਲ ਚ ਪਿਆ ਹੋਇਆ ਸਾਰਾ। ਹਾਂਜੀ ਬਿਲਕੁਲ। ਕਈ ਹਾਜੀ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ, ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕਿਹਨੂੰ ਭਾਏ ਜੀ, ਕਦੀ ਬਾਤ ਸੱਚੀ ਵੀ ਲੁਕਦੀ ਹੈ। ਇਹ ਰਿਪੀਟ ਹੋਇਆ, ਮੇਰੇ ਖਿਆਲ ਇੱਥੇ ਕੁਛ ਹੋਰ ਹੋਏਗਾ ਜੀ। ਇਹਦੇ ਚੋਂ ਉਸੇ ਹੀ ਪਹਿਲੇ ਨਮਾਜ਼ ਦੀ ਗੱਲ ਹੋ ਰਹੀ ਸੀ, ਹੁਣ ਹੱਜ ਦੀ ਹੋ ਰਹੀ। ਤੇ ਕਈ ਜਿਹੜੇ ਨੇ ਉਹ ਹਾਜੀ ਬਣ ਕੇ ਸਾਹਮਣੇ ਆਉਂਦੇ ਨੇ, ਔਰ ਹਾਜੀ ਜਦੋਂ ਜਾਣ ਸਨ ਤੇ ਨੀਲੇ ਕੱਪੜੇ ਪਾ ਲੈਂਦੇ ਸਨ। ਉਹ ਨੀਲੇ ਕੱਪੜੇ ਪਾਏ ਨੇ ਤੂੰ। ਠੀਕ ਹੈ। ਹੱਜ ਵੇਚ ਟਕੇ ਲੈ ਖਾਏ ਜੀ, ਤੇ ਤੂੰ ਆਪਣਾ ਹੱਜ ਵੇਚ ਕੇ, ਯਾਨੀ ਤੂੰ ਕੀਮਤ ਵਸੂਲ ਕਰ ਲਈ ਹੈ ਆਪਣੇ ਹਾਜੀ ਹੋਣ ਦੀ। ਭਲਾ ਇਹ ਗੱਲ ਕਿਹਨੂੰ ਭਾਏ ਜੀ, ਇਹ ਗੱਲ ਕਿਸੇ ਨੂੰ ਚੰਗੀ ਲੱਗਦੀ ਹੈ ਕਿ ਤੂੰ ਹੱਜ ਕਰਕੇ ਤੂੰ ਵੇਚ ਲਵੇਂ। ਕਦੀ ਬਾਤ ਸੱਚੀ ਵੀ ਲੁਕਦੀ ਹੈ। ਠੀਕ ਹੈ। ਇੱਕ ਜੰਗਲ ਬਹਿਰੀ ਜਾਂਦੇ ਨੇ, ਇਹ ਹੁਣ ਹੋਰ ਤਰ੍ਹਾਂ ਦੇ ਲੋਕਾਂ ਦੀ ਗੱਲ ਸ਼ੁਰੂ ਕਰਦੀ ਹੈ। ਅੱਛਾ। ਇੱਕ ਜੰਗਲ ਬਹਿਰੀ ਜਾਂਦੇ ਨੇ, ਇੱਕ ਦਾਣਾ ਰੋਜ਼ੇ ਖਾਂਦੇ ਨੇ, ਬੇਸਮਝ ਵਜੂਦ ਥਕਾਉਂਦੇ ਨੇ, ਘਰ ਹੋਣ ਹੋ ਕੇ ਮੰਨਦੇ ਨਹੀਂ, ਐਵੇਂ ਚਿੱਲਿਆਂ ਵਿੱਚ ਜਿੰਦ ਮੁੱਕਦੀ ਹੈ। ਮਤਲਬ ਇਹਦਾ ਇਹ ਹੈ ਕਿ ਹੁਣ ਪਹਿਲੇ ਤਾਂ ਨਮਾਜ਼ਾਂ ਤੇ ਹੱਜ ਵਾਲਿਆਂ ਦੀ ਗੱਲ ਸੀ ਜੀ। ਬਿਲਕੁਲ। ਹੁਣ ਹੋ ਗਈ ਹੈ ਜਿਹੜੀ ਕਿ ਆਪਣੇ ਆਪ ਨੂੰ ਜਿਨ੍ਹਾਂ ਨੇ ਦਰਵੇਸ਼ ਬਣਾਇਆ ਤੇ ਫਕੀਰ ਬਣਾਇਆ, ਤੇ ਹੁਣ ਉਹਨਾਂ ਦੇ ਉੱਤੇ ਗੱਲ ਕਰ ਰਹੇ। ਜੰਗਲਾਂ 'ਚ ਬੈਠੇ ਹੋਏ ਨੇ, ਕਿ ਉਹ ਜੰਗਲਾਂ 'ਚ ਚਲੇ ਜਾਂਦੇ ਨੇ, ਐਵੇਂ ਜੰਗਲ ਬਹਿਰੀ ਮਤਲਬ ਸਮੁੰਦਰ, ਉਹ ਸਮੁੰਦਰ ਦੇ ਜੰਗਲ ਵਿੱਚ ਜਾਂਦੇ ਨੇ ਤੇ ਇੱਕ ਦਾਣੇ ਖਾ ਕੇ ਰੋਜ਼ ਦਾ ਰੋਜ਼ਾ ਰੱਖ ਲੈਂਦੇ ਨੇ। ਅੱਛਾ। ਹਾਂਜੀ, ਇੱਕ ਦਾਣਾ ਰੋਜ਼ੇ ਖਾਂਦੇ ਨੇ, ਮਤਲਬ ਉਹਨੂੰ ਆਪਣੀ ਗੁਜ਼ਾ ਵੀ ਛੱਡ ਦਿੰਦੇ ਨੇ। ਠੀਕ ਹੈ। ਬੇਸਮਝ ਵਜੂਦ ਥਕਾਉਂਦੇ ਨੇ, ਉਹ ਵੀ ਬੇਸਮਝ ਨੇ, ਬੇਵਕੂਫ ਨੇ, ਆਪਣੇ ਜਿਸਮ ਨੂੰ ਥਕਾ ਰਹੇ ਨੇ। ਘਰ ਹੋਣ ਹੋ ਕੇ ਮੰਨਦੇ ਨਹੀਂ, ਘਰ ਆਉਂਦੇ ਨੇ ਤੇ ਮੰਨਦੇ ਦਾ ਮਤਲਬ ਬਿਮਾਰ ਮਾੜੇ ਹੋ ਕੇ ਆਉਂਦੇ ਨੇ। ਐਵੇਂ ਚਿੱਲਿਆਂ ਵਿੱਚ ਜਿੰਦ ਮੁੱਕਦੀ ਹੈ। ਇਹਨਾਂ ਲੋਕਾਂ ਦੀ ਜਾਨ ਜਿਹੜੀ ਹੈ, ਜ਼ਿੰਦਗੀ ਜਿਹੜੀ ਹੈ, ਉਹ ਚਿੱਲੇ ਕੱਟ ਕੇ ਮੁੱਕਦੀ ਹੈ। ਮਤਲਬ ਇਹ ਹੈ ਕਿ ਇਹ ਜਿਹੜੇ ਦਰਵੇਸ਼ੀ ਦਾ ਰੂਪ ਧਾਰ ਕੇ ਫਿਰਦੇ ਨੇ, ਇਹਨਾਂ ਨੂੰ ਵੀ ਗੱਲ ਨਹੀਂ ਸਮਝ ਆਉਂਦੀ। ਬੜੀ ਫਿਊਟਾਈਲ ਕਿਸਮ ਦੀ ਐਕਸਰਸਾਈਜ਼ ਹੈ। ਇਹ ਵੀ ਫਿਊਟਾਈਲ ਕਿਸਮ ਦੀ ਐਕਸਰਸਾਈਜ਼। ਹੁਣ ਅੱਗੇ ਉਹ ਕਹਿੰਦਾ ਹੈ ਕਿ ਹੋਣਾ ਕੀ ਚਾਹੀਦਾ ਜੀ, ਫੜ ਮੁਰਸ਼ਿਦ ਅਬਦ ਖੁਦਾਈ ਹੋ। ਮੁਰਸ਼ਿਦ ਨੂੰ ਫੜ ਲੈ, ਤੇ ਅਬਦ ਦਾ ਮਤਲਬ ਹੈ ਬੰਦਾ। ਠੀਕ ਹੈ। ਖੁਦਾ ਦਾ ਬੰਦਾ ਬਣ ਜਾ। ਸਹੀ ਹੈ। ਵਿੱਚ ਮਸਤੀ ਬੇਪਰਵਾਹੀ, ਤੂੰ ਆਪਣੀ ਮਸਤੀ ਤੇ ਬੇਪਰਵਾਹੀ ਚ ਦੁਨੀਆ ਦਾ ਕੋਈ ਐਡੇ ਦੁਨੀਆ ਦੇ ਖਿਆਲ ਨਾ ਕਰ। ਬੇਖਾਸ਼ ਬੇਨਵਾਈ ਹੋ, ਤੂੰ ਆਪਣੀਆਂ ਖਾਸ਼ਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਮਾਰ, ਔਰ ਆਪਣੀ ਜਿਹੜੀ ਤੇਰੀ ਨਵਾ ਹੈ, ਨਵਾ ਦਾ ਮਤਲਬ ਹੁੰਦਾ ਆਵਾਜ਼। ਠੀਕ ਹੈ। ਇਹ ਆਪਣੀ ਜਿਹੜੇ ਝਗੜੇ ਝੇੜਿਆਂ ਵਾਲੀ ਆਵਾਜ਼ਾਂ ਨੇ, ਇਹਨਾਂ ਨੂੰ ਬੰਦ ਕਰ। ਠੀਕ ਹੈ। ਵਿੱਚ ਦਿਲ ਦੇ ਖੂਬ ਸਫਾਈ, ਉਹ ਜਿਵੇਂ ਪਹਿਲੇ ਉਹਨੇ ਕਿਹਾ ਸੀ ਨਾ ਕਿ ਦਿਲ ਜਿਹੜਾ ਹੈ ਉਹਨੂੰ ਸਾਫ਼ ਕਰਨਾ ਚਾਹੀਦਾ ਹੈ। ਬਿਲਕੁਲ। ਹੁਣ ਇੱਥੇ ਦੁਬਾਰਾ ਆਉਂਦਾ, ਦਿਲ ਵਿੱਚ ਦਿਲ ਦੇ ਖੂਬ ਸਫਾਈ, ਦਿਲ ਨੂੰ ਸਾਫ਼ ਕਰ।
ਬਿਲਕੁਲ ਆਪਣੇ ਦਿਲ ਨੂੰ ਸਾਫ਼, ਕਿਸੇ ਦੇ ਬਾਰੇ 'ਚ ਕੋਈ ਬੁਗਜ਼ ਨਾ ਹੋਏ, ਕੋਈ ਨੈਗੇਟਿਵ ਫੀਲਿੰਗ ਨਾ ਹੋਵੇ। ਬਿਲਕੁਲ। ਠੀਕ ਬੁੱਲਾ ਬਾਤ ਸੱਚੀ ਕਦੋਂ ਰੁਕਦੀ ਹੈ? ਹਾਂ ਬੁੱਲਿਆ ਸੱਚੀ ਗੱਲ ਜਿਹੜੀ ਹੈ ਉਹ ਕਦੀ ਰੁਕਦੀ ਨਹੀਂ। ਠੀਕ ਹੈ ਠੀਕ ਹੈ ਜੀ, ਠੀਕ ਹੈ ਇੱਕ ਜ਼ਬਰਦਸਤ। ਨੁਕਤੇ ਵਿੱਚ ਗੱਲ। ਅੱਛਾ ਜੀ ਸਰ, ਇਹਨਾਂ ਦੀ ਨੈਕਸਟ ਕਾਫੀ ਜਿਹੜੀ ਹੈ ਇਹ ਵੀ ਬੜੀ ਮਸ਼ਹੂਰ ਹੈ। ਬੁਲਿਆ ਕੀ ਜਾਣਾ ਮੈਂ ਕੌਣ, ਨਾ ਮੈਂ ਮੋਮਿਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਬੁਲਿਆ ਕੀ ਜਾਣਾ ਮੈਂ ਕੌਣ। ਨਾ ਮੈਂ ਅੰਦਰ ਬੈਦ ਕਿਤਾਬਾਂ, ਨਾ ਵਿੱਚ ਭੰਗਾਂ ਨਾ ਸ਼ਰਾਬਾਂ, ਨਾ ਵਿੱਚ ਰਿੰਦਾ ਮਸਤ ਖਰਾਬਾਂ, ਨਾ ਵਿੱਚ ਜਾਗਨ ਨਾ ਵਿੱਚ ਸੌਣ, ਬੁਲਿਆ ਕੀ ਜਾਣਾ ਮੈਂ ਕੌਣ। ਨਾ ਵਿੱਚ ਸ਼ਾਦੀ ਨਾ ਗਮਨਾਕੀ, ਨਾ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੈਂ ਆतिश ਨਾ ਮੈਂ ਪੌਣ, ਬੁਲਿਆ ਕੀ ਜਾਣਾ ਮੈਂ ਕੌਣ। ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੋਰੀ, ਨਾ ਹਿੰਦੂ ਨਾ ਤੁਰਕ ਪਸ਼ੋਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁਲਿਆ ਕੀ ਜਾਣਾ ਮੈਂ ਕੌਣ। ਨਾ ਮੈਂ ਭੇਦ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ, ਨਾ ਮੈਂ ਆਪਣਾ ਨਾਮ ਦੁਹਰਾਇਆ, ਨਾ ਵਿੱਚ ਬੈਠਣ ਨਾ ਵਿੱਚ ਭੌਣ, ਬੁਲਿਆ ਕੀ ਜਾਣਾ ਮੈਂ ਕੌਣ। ਅਵਲ ਆਖਿਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਹਿਚਾਣਾ, ਮੇਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ੋ ਖੜਾ ਹੈ ਕੌਣ, ਬੁਲਿਆ ਕੀ ਜਾਣਾ ਮੈਂ ਕੌਣ। ਠੀਕ, ਹਾਂਜੀ ਕਾਫੀ ਲੰਬੀ ਕਾਫੀ। ਹਾਂਜੀ ਕਾਫੀ ਲੰਮੀ ਹੈ। ਨਾ ਮੈਂ ਮੋਮਨ ਵਿੱਚ ਮੁਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ ਜੀ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ। ਇਹ ਜਿਹੜੀ ਸਾਰੀ ਕਾਫੀ ਹੈ ਨਾ ਜੀ, ਇਹਦੇ ਵਿੱਚ ਬੁੱਲੇ ਸ਼ਾਹ ਦਾ ਬੇਸਿਕ ਜਿਹੜੀ ਉਹਦੀ ਬੁਨਿਆਦੀ ਗੱਲ ਹੈ ਉਹ ਇਹ ਹੈਗੀ ਹੈ ਕਿ ਜਿਹੜੀ ਲੋਕੀ ਨੇ ਉਹ ਮੁਖਤਲਿਫ ਤਰ੍ਹਾਂ ਦੀਆਂ ਕੈਟੇਗਰੀਜ਼ ਵਿੱਚ ਵੰਡੇ ਹੋਏ ਨੇ। ਠੀਕ ਹੈ, ਮੁਖਤਲਿਫ ਤਰ੍ਹਾਂ ਦੇ ਖਾਨਿਆਂ 'ਚ ਵੰਡੇ ਨੇ। ਠੀਕ ਹੈ, ਜਾਂ ਸਿਆਹ ਜਾਂ ਸਫੈਦ ਹੈ। ਉਹ ਬੁੱਲੇ ਸ਼ਾਹ ਇਹ ਕਹਿ ਰਿਹਾ ਕਿ ਨਾ ਮੈਂ ਸਿਆਹ ਵਿੱਚ ਆ ਨਾ ਸਫੈਦ 'ਚ, ਮੈਂ ਕਿਤੇ ਵਿਚਕਾਰ ਹੈ। ਇਹ ਦੇਖੋ ਨਾ ਮੈਂ ਮੋਮਨ ਵਿੱਚ ਮੁਸੀਤਾਂ, ਮੈਂ ਮੁਸੀਤਾਂ 'ਚ ਬਹਿਣ ਵਾਲਾ ਮੋਮਨ ਵੀ ਨਹੀਂ ਹਾਂ। ਠੀਕ ਹੈ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਤੇ ਮੈਂ ਕੁਫਰ ਦੇ ਵਿੱਚ ਵੀ ਨਹੀਂ ਹਾਂ। ਮੈਂ ਇਹ ਵੀ ਨਹੀਂ ਕਿ ਅੱਲਾਹ ਤਾਲਾ ਨੂੰ ਨਾ ਮੰਨਣ ਵਾਲਾ। ਠੀਕ ਹੈ, ਮੈਂ ਮਜ਼ਹਬ ਨੂੰ ਨਾ ਮੰਨਣ ਵਾਲਾ ਵੀ ਨਹੀਂ ਹੈ। ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਪਾਕ ਦਾ ਮਤਲਬ ਪਿਓਰ ਹੈ, ਪਲੀਤ ਦਾ ਮਤਲਬ ਹੈ ਪੋਲੂਟਡ। ਬਿਲਕੁਲ। ਨਾ ਮੈਂ ਪਾਕ ਹੈ ਨਾ ਮੈਂ ਪੋਲੂਟਡ ਹੈ। ਨਾ ਮੈਂ ਮੂਸਾ ਨਾ ਫਿਰੌਨ, ਮੈਂ ਮੂਸਾ ਵੀ ਨਹੀਂ ਹੈ ਤੇ ਮੈਂ ਫਿਰੌਨ ਵੀ ਨਹੀਂ ਹੈ। ਡਾਕਟਰ ਸਾਹਿਬ ਲੇਕਿਨ ਉਹ ਇਹ ਜਿਹੜੀ ਦੋ ਆਪੋਜ਼ਿਟ ਚੀਜ਼ਾਂ ਨੇ, ਪਲੀਤੀ ਜਾਂ ਪਾਕੀ, ਉਹਨੂੰ ਨਿਗੇਟ ਕਰ ਰਿਹਾ ਜਾਂ ਉਹ ਕਹਿ ਰਿਹਾ ਕਿ ਉਹ ਆਪਣੀ ਜਗ੍ਹਾ ਠੀਕ ਨੇ, ਮੈਂ ਵਿੱਚ ਦਾ ਰਸਤਾ ਚੱਲ ਰਿਹਾ। ਮਤਲਬ ਇਹ ਹੈ ਕਿ ਦੋਨੋਂ ਜਿਹੜੀਆਂ ਨੇ ਇਹ ਐਕਸਟ੍ਰੀਮਸ ਨੇ। ਠੀਕ ਹੈ, ਐਕਸਟ੍ਰੀਮਸ ਨੇ, ਔਰ ਇਹ ਲੋਕਾਂ ਨੇ ਆਪਣੀ ਨਾਸਮਝੀ ਦੀ ਵਜ੍ਹਾ ਤੋਂ ਇਸ ਤਰ੍ਹਾਂ ਦੀਆਂ ਖਾਨੇ ਬਣਾਏ ਨੇ। ਠੀਕ ਹੈ, ਅਸਲ ਲਾਈਫ ਜਿਹੜੀ ਹੈ ਉਹ ਐਕਸਟ੍ਰੀਮਸ ਤੇ ਨਹੀਂ ਹੈ। ਠੀਕ ਹੈ, ਬੁੱਲਿਆ ਕੀ ਜਾਣਾ ਮੈਂ ਕੌਣ ਜੀ। ਨਾ ਮੈਂ ਅੰਦਰ ਵੇਦ ਕਿਤਾਬਾਂ, ਵੇਦ ਦਾ ਮਤਲਬ ਵੇਦ ਜਿਹੜੇ ਹਿੰਦੂਆਂ ਦੀ ਰਿਲੀਜੀਅਸ ਕਿਤਾਬ ਹੈ। ਠੀਕ ਹੈ, ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਵਿੱਚ ਭੰਗਾ ਨਾ ਸ਼ਰਾਬਾਂ। ਮੈਂ ਨਾ ਤੇ ਵੇਦਾਂ ਦੇ ਵਿੱਚ ਹਾਂ, ਯਾਨੀ ਹਿੰਦੂਆਂ ਦੇ ਸਕ੍ਰਿਪਚਰ ਦੇ ਅੰਦਰ। ਕਿਤਾਬਾਂ ਦਾ ਮਤਲਬ ਹੈ ਮਜ਼ਹਬੀ ਕਿਤਾਬਾਂ, ਨਾ ਉਹਦੇ ਵਿੱਚ ਹੈ। ਨਾ ਵਿੱਚ ਭੰਗਾ ਨਾ ਸ਼ਰਾਬਾਂ। ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਮੈਂ ਇਹਨਾਂ ਨੂੰ ਕਿਤਾਬਾਂ ਨੂੰ ਜਾਂ ਸਕ੍ਰਿਪਚਰ ਨੂੰ ਨਹੀਂ ਮੰਨਦਾ ਤੇ ਫਿਰ ਮੈਂ ਭੰਗੀ ਸ਼ਰਾਬੀ ਹੋ ਗਿਆ। ਮੈਂ ਉਹ ਵੀ ਨਹੀਂ। ਠੀਕ ਹੈ, ਨਾ ਮੈਂ ਭੰਗੀ ਹਾਂ ਨਾ ਮੈਂ ਸ਼ਰਾਬੀ ਹਾਂ। ਠੀਕ ਹੈ। ਨਾ ਵਿੱਚ ਰਿੰਦਾ ਮਸਤ ਖਰਾਬਾਂ। ਰਿੰਦਾ ਦਾ ਮਤਲਬ ਹੁੰਦਾ ਜਿਹੜੇ ਗੁਨਾਹਗਾਰ ਨਹੀਂ, ਰਿੰਦ ਦਾ ਮਤਲਬ ਹੁੰਦਾ ਬੁਨਿਆਦੀ ਤੌਰ ਤੇ ਜਿਹੜਾ ਸ਼ਰਾਬ। ਅੱਛਾ, ਠੀਕ ਹੈ। ਜਾਂ ਕੋਈ ਨਸ਼ਾ ਕਰ, ਕੋਈ ਵੀ ਨਸ਼ਾ ਕਰ। ਹਾਂਜੀ। ਨਾ ਮੈਂ ਮਤਲਬ ਨਸ਼ਾ ਕਰਨਾ ਹੈ, ਨਾ ਮੈਂ ਮਸਤ ਜਾਂ ਮਤਲਬ ਬੇਹੋਸ਼ ਰਹਿਣਾ ਹੈ। ਠੀਕ ਹੈ। ਨਾ ਵਿੱਚ ਜਾਗਣ ਨਾ ਵਿੱਚ ਸੌਣ। ਹਾਂ, ਮੈਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਜਾਗਣਾ ਜਾਂ ਮੈਂ ਸੌਣਾ। ਬੁੱਲਿਆ ਕੀ ਜਾਣਾ ਮੈਂ ਕੌਣ। ਨਾ ਵਿੱਚ ਸ਼ਾਦੀ ਨਾ ਗਮਨਾਕੀ, ਨਾ ਤੇ ਮੈਂ ਖੁਸ਼ੀ
ਵਿੱਚ ਹੈ ਤੇ ਨਾ ਹੀ ਮੈਂ ਗਮ ਦੇ ਵਿੱਚ। ਦੋ ਕਫੀਤਾਂ ਹਨ ਨਾ। ਬਿਲਕੁਲ। ਮਤਲਬ ਵਾਰਿਸ ਸ਼ਾਹ ਵੀ ਇੱਕ ਜਗ੍ਹਾ ਕਹਿੰਦਾ ਹੈ ਕਿ ਜੀ ਜਿਹੜਾ ਫਕੀਰ ਹੁੰਦਾ ਹੈ ਜੀ ਉਹ ਕਿਸੇ ਮਸਲੋਂ ਕਹਿੰਦਾ ਹੈ ਕਿ ਕਿਸੇ ਜੰਮੇ ਤੇ ਨਹੀਂ ਵਧਾਈ ਦੇਣੀ, ਕਿਸੇ ਮਰੇ ਨੂੰ ਮੂਲ ਨਾ ਰੋਣਾ ਜੇ। ਕਿ ਜੋਗੀ ਹੋਣ ਦਾ ਮਤਲਬ ਹੈ ਕਿ ਕਿਸੇ ਜੰਮੇ ਦੇ ਉੱਤੇ ਖੁਸ਼ ਨਹੀਂ ਹੋਣਾ ਤੇ ਮਰਨ ਤੇ ਰੋਣਾ ਨਹੀਂ। ਨਾ ਵਿੱਚ ਸ਼ਾਦੀ ਨਾ ਗਮਨਾਕੀ, ਨਾ ਮੈਂ ਵਿੱਚ ਪਲੀਤੀ ਪਾ। ਇਹ ਫਿਰ ਉਹ ਆ ਗਿਆ ਕਿ ਨਾ ਤਾਂ ਮੈਂ ਪਲੀਤ ਹੈ, ਨਾ ਮੈਂ ਪਾਕ ਹਾਂ, ਨਾ ਮੈਂ ਆਬੀ, ਨਾ ਮੈਂ ਖਾਕੀ, ਨਾ ਮੈਂ ਪਾਣੀ ਤੋਂ ਬਣਿਆ ਨਾ ਮੈਂ ਮਿੱਟੀ ਤੋਂ ਬਣਿਆ, ਨਾ ਮੈਂ ਆਤਿਸ਼ ਨਾ ਮੈਂ ਪੌਣ, ਮੈਂ ਅੱਗ ਵੀ ਨਹੀਂ ਹੈ ਤੇ ਮੈਂ ਹਵਾ ਵੀ ਨਹੀਂ ਹੈ। ਪੌਣ ਦਾ ਮਤਲਬ ਹਵਾ ਹੈ। ਬਿਲਕੁਲ। ਇਹਨੂੰ ਪੌਣ ਸ਼ਾਇਦ ਪੜ੍ਹਿਆ ਜਾਂਦਾ ਹੈ, ਲੇਕਿਨ ਇਹ ਹੈ ਕਿ ਅਗਰ ਇਹ ਪੌਣ ਉਹੀ ਹੈ ਤੇ ਇਹਦਾ ਮਤਲਬ ਹਵਾ। ਠੀਕ ਹੈ। ਬੁੱਲਿਆ ਕੀ ਜਾਣਾ ਮੈਂ ਕੌਣ, ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੋਰੀ, ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌ। ਇਹਦੇ ਵਿੱਚ ਹੁਣ ਜੋਗਰਾਫੀਆਈ ਜਿਹੜੀਆਂ ਤਕਸੀਮਾਂ ਨੇ ਉਹਨਾਂ ਦੀ ਗੱਲ ਉਹਨੇ ਕੀਤੀ। ਠੀਕ ਹੈ। ਕਿ ਨਾ ਤਾਂ ਮੈਂ ਅਰਬੀ ਹਾਂ, ਨਾ ਮੈਂ ਲਾਹੌਰੀ ਹਾਂ, ਨਾ ਮੈਂ ਹਿੰਦੀ ਹਾਂ ਜਿਹੜਾ ਸ਼ਹਿਰ ਨਗੌਰ ਤੋਂ ਆਇਆ, ਨਗੌਰ ਸ਼ਹਿਰ ਹੈ। ਠੀਕ ਹੈ। ਨਾ ਹਿੰਦੂ ਨਾ ਤੁਰਕ ਪਸ਼ੌਰੀ, ਮੈਂ ਹਿੰਦੂ ਵੀ ਨਹੀਂ ਹੈ ਤੇ ਤੁਰਕ ਜਿਹੜੇ ਨੇ ਬਾਹਰੋਂ ਜਿਹੜੇ ਆਉਣ ਵਾਲੇ ਹੁੰਦੇ ਸਨ ਉਹਨਾਂ ਸਾਰਿਆਂ ਨੂੰ ਹਿੰਦੁਸਤਾਨ ਤੁਰਕ ਕਹਿੰਦੇ ਸਨ। ਠੀਕ ਹੈ। ਮੈਂ ਉਹ ਵੀ ਨਹੀਂ ਹੈ। ਨਾ ਮੈਂ ਰਹਿੰਦਾ ਵਿੱਚ ਨਦੌਣ, ਮੈਂ ਆਪਣਾ ਜਿਹੜਾ ਹੈ ਉਹ ਹਿੰਦੂਆਂ ਦਾ ਜਿਹੜਾ ਸ਼ਹਿਰ ਨਦੌਣ ਆ ਉਹਦੇ ਵਿੱਚ ਵੀ ਨਹੀਂ ਰਹਿੰਦਾ। ਠੀਕ ਹੈ। ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ, ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ ਨਾ ਵਿੱਚ ਪਾਉਣ। ਯਾਨੀ ਨਾ ਤੇ ਮੈਨੂੰ ਮਜ਼ਹਬ ਦਾ ਭੇਤ ਪਤਾ ਲੱਗਾ ਕਿ ਮੈਂ ਐਡਾ ਭੇਤੀ ਨਹੀਂ ਹੈ ਮਜ਼ਹਬ ਦਾ, ਤੇ ਮੈਂ ਆਦਮ ਜਿਹੜੀ ਇਹ ਕਹਾਣੀ ਹੈ ਕਿ ਮੈਂ ਆਦਮ ਹਵਾ ਦਾ ਪੈਦਾ ਕੀਤਾ ਮੈਂ ਉਹ ਵੀ ਨਹੀਂ। ਯਾਨੀ ਮੈਂ ਉਸ ਗੱਲ ਨੂੰ ਵੀ ਨਹੀਂ ਮੰਨਦਾ। ਨਾ ਮੈਂ ਆਪਣਾ ਨਾਮ ਧਰਾਇਆ, ਮੈਂ ਆਪਣੇ ਆਪ ਆਪਣਾ ਨਾਮ ਹੀ ਨਹੀਂ ਆਪ ਰੱਖਿਆ। ਨਾਮ ਧਰਾਇਆ, ਧਰਾਣਾ ਨੂੰ ਰੱਖਣਾ। ਠੀਕ ਹੈ। ਨਾ ਵਿੱਚ ਬੈਠਣ ਨਾ ਵਿੱਚ ਬਹਣ, ਨਾ ਮੈਂ ਬੈਠਾ ਹਾਂ ਨਾ ਮੈਂ ਘੁੰਮ ਰਿਹਾ। ਤੇ ਡਾਕਟਰ ਸਾਹਿਬ ਇਹ ਸਾਰੀ ਚੀਜ਼ ਜਿਹੜਾ ਉਹ ਡਿਨਾਈ ਕਰ ਰਹੇ ਨੇ, ਇਹ ਬੜੀ ਯਾਨੀ ਉਹ ਕੀ ਕਹਿੰਦੇ ਨੇ ਰਿਬੇਲੀਅਸ ਟਾਈਪ ਦੀ ਉਹਨਾਂ ਦੀ ਉਹ ਹੈ ਕਿ ਜਿਹੜੇ ਵੀ ਉਸ ਜ਼ਮਾਨੇ ਨੇ ਉਹਨਾਂ ਚ ਫਿੱਟ ਨਹੀਂ ਹੁੰਦਾ, ਉਹਨਾਂ ਚ ਮੈਂ ਫਿੱਟ ਨਹੀਂ ਹੋ ਰਿਹਾ। ਬਿਲਕੁਲ। ਅਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ੌਕ ਖੜਾ ਹੈ। ਮਤਲਬ ਇਹਦਾ ਇਹ ਹੈ ਕਿ ਮੈਂ ਅਵਲ ਆਖਰ ਮੇਰੀ ਆਪਣੀ ਜ਼ਾਤ ਹੀ ਹੈ ਜਿਹੜੀ ਕਿ ਯੂਨੀਕ ਹੈ ਔਰ ਮੈਂ ਆਪਣੇ ਆਪ 'ਚ ਐਗਜ਼ਿਸਟ ਕਰਨਾ। ਮੈਂ ਆਪਣੇ ਆਪ ਨੂੰ ਕਿਸੇ ਦੂਜੇ ਦੇ ਹਵਾਲੇ ਨਾਲ ਨਹੀਂ ਪਛਾਣਦਾ, ਨਾ ਕੋਈ ਦੂਜਾ ਹੋਰ ਪਛਾਣ। ਮਤਲਬ ਮੇਰੀ ਜਿਹੜੀ ਪਛਾਣ ਹੈ ਉਹ ਆਪਣੇ ਆਪ 'ਚ ਆਪਣੀ ਹੈ। ਮੈਥੋਂ ਹੋਰ ਨਾ ਕੋਈ ਸਿਆਣਾ, ਮੈਂ ਆਪਣੇ ਬਾਰੇ 'ਚ ਸਭ ਤੋਂ ਜ਼ਿਆਦਾ ਆਪ ਹੀ ਜਾਣਦਾ। ਬੁੱਲਾ ਸ਼ੌਕ ਖੜਾ ਹੈ ਤੂੰ, ਬੁੱਲਿਆ ਇਹ ਜਿਹੜਾ ਸ਼ੌਕ ਦਾ ਵੀ ਤਸੱਵਰ ਹੈ ਇਹ ਵੀ ਕੀ ਹੈ। ਮਤਲਬ ਇਹ ਵੀ ਇਹਨੀ ਅਖੀਰ ਬੁੱਲੇ ਨੇ ਇੱਥੇ ਕੀਤੀ ਹੈ ਕਿ ਇਹ ਵੀ ਇੱਕ ਕੈਟੇਗਰੀ ਹੈ ਜਿਹਨੂੰ ਕਿ ਮੈਂ ਨਹੀਂ ਮੰਨਦਾ। ਅੱਛਾ। ਹਾਂਜੀ। ਅੱਛਾ ਰਸਮ ਨਵੀਂ ਹੈ ਜਿਹਨਾਂ ਦੀ ਅਗਲੀ ਕਾਫੀ ਹੈ। ਬੋੜੀ ਵੇ ਤਬੀਬਾ ਮੇਰੀ ਖਬਰ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਜ਼ਹਿਰ ਪਿਆਲਾ ਪੀਤਾ, ਛਬਦੇ ਆਵੇਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਛੁਪ ਗਿਆ ਸੂਰਜ ਬਾਹਰ ਰਹਿ ਗਈ ਲਾਲੀ, ਹੋਵਾਂ ਮੈਂ ਸਦਕੇ ਮੁੜਜੇ ਦੇ ਰਖਾਲੀ, ਮੁੜਜੇ ਦੇ ਵਖਾਲੀ, ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ, ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ, ਐ ਸਰ ਆਇਆ ਐ ਮੇਰਾ
ਹੇਠ ਵਧਾਣਾ, ਹੇਠ ਵਧਾਣਾ, ਵਧਾਨਾ, ਵਧਾਣਾ, ਠੀਕ ਹੈ। ਸੱਟ ਪਈ ਇਸ਼ਕ ਦੀ ਤਾਂ ਕੂਕਾਂ ਦੀਆਂ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਇਸ ਇਸ਼ਕ ਦੇ ਕੋਲੋਂ ਸਾਨੂੰ ਹੁੜਕ ਨਾ ਮਾਏ। ਲਾਹੋ ਜਾਂਦੜੇ ਬੇੜੇ ਕਿਹੜਾ ਮੋੜ ਲਿਆਵੇ, ਕਿਹੜਾ ਮੋੜ ਕੌਣ ਲਿਆਵੇ। ਮੇਰੀ ਅਕਲ ਭੁੱਲੀ ਨਾਲ ਮੁਹਾਨੀਆਂ ਦੇ ਗਈਆਂ, ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ। ਇਸ ਇਸ਼ਕ ਦੀ ਝੰਗੀ ਵਿੱਚ ਮੋਰ ਬੋਲਿੰਦਾ, ਸਾਨੂੰ ਕਾਬੇ ਤੇ ਕਿਬਲਾ ਪਿਆਰਾ ਯਾਰ ਦਸੀਂਦਾ। ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਬੁੱਲਾ ਸ਼ਾਹ ਇਨਾਇਤ ਦੇ ਬੁੱਲਾ ਸ਼ਾਹ ਅਨਾਇਤ ਦੇ ਬੂਹੇ, ਜਿਸ ਪਹਿਨਾਏ ਸਾਨੂੰ ਸਾਵੇ ਸੂਹੇ। ਜਾਮੇ ਲਾਈ ਅੱਡੀ ਮੈਨੂੰ ਮਿਲ ਪੀਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਹਾਂਜੀ, ਇਹ ਬਹੁਤ ਮਸ਼ਹੂਰ ਕਾਫੀ ਹੈ ਜੀ, ਬਿਲਕੁਲ, ਬੜੇ ਲੋਕਾਂ ਨੇ ਗਾਈ ਹੈ, ਬਹੁਤ ਲੋਕਾਂ ਨੇ ਗਾਈ ਹੈ। ਬੜਾ ਰਿਦਮ ਹੈ ਇਹਦੇ ਚ। ਹਾਂਜੀ, ਬੜਾ ਰਿਦਮ ਵੀ ਹੈ, ਬੜਾ ਰਿਦਮ ਹੈ ਇਹਦੇ ਚ। ਇਹ ਜਦੋਂ ਅਸੀਂ ਆਪਣਾ ਹੁੰਦੇ ਸਾਂ ਨਾ, ਬਚਪਨ ਸੁਣਦੇ ਸਾਂ ਜੀ, ਉਦੋਂ ਕਿਹਾ ਜਾਂਦਾ ਸੀ ਜੀ ਇਹ ਕਾਫੀ ਜਿਹੜੀ ਹੈ ਨਾ ਬੁੱਲੇ ਸ਼ਾਹ ਦੀ, ਜੀ ਜੀ, ਇਹ ਕਵਾਲਾਂ ਦੀ ਟੈਸਟ ਕਾਫੀ ਹੈ। ਅੱਛਾ, ਹਾਂ, ਕਿ ਕਵਾਲ ਜਿਹੜਾ ਹੈ ਉਹਨੂੰ ਟੈਸਟ ਇਹ ਤੇ ਕੀਤਾ ਜਾਂਦਾ ਹੈ ਕਿ ਉਹ ਕਾਫੀ ਇਹ ਕੈਸੀ ਗਾਉਂਦਾ ਹੈ। ਠੀਕ ਹੈ। ਬੌੜੀ ਵਿੱਚ ਤਬੀਬਾ ਮਹਿੰਦੀ ਖਬਰ ਗਈ ਆ। ਤਬੀਬ ਦਾ ਮਤਲਬ ਹੈ ਹਕੀਮ, ਇਲਾਜ ਕਰਨ ਵਾਲਾ। ਠੀਕ ਹੈ। ਕਿ ਮੇਰੇ ਮੁਆਲਜ, ਮੇਰੇ ਇਲਾਜ ਕਰਨ ਵਾਲੇ ਛੇਤੀ ਆ। ਬੌੜੀ ਦਾ ਮਤਲਬ ਆ। ਠੀਕ ਹੈ। ਪਹੁੰਚ, ਠੀਕ ਹੈ। ਮਹਿੰਦੀ ਖਬਰ ਗਈ ਆ। ਮੈਨੂੰ ਸੁਰਤ ਮੇਰੀ ਖਬਰ ਭੁੱਲ ਰਹੀ ਹੈ। ਮਤਲਬ ਮੇਰੇ ਹੱਥੋਂ ਮੇਰੀ ਜਾਨ ਪਛਾਣ ਨਿਕਲ ਰਹੀ ਹੈ। ਅੱਛਾ, ਯਾਨੀ ਕਾਫੀ ਕ੍ਰਿਟੀਕਲ ਸਿਚੁਏਸ਼ਨ ਹੈ। ਮੇਰੀ ਕ੍ਰਿਟੀਕਲ ਹਾਲਤ ਹੈ। ਛੇਤੀ ਪਹੁੰਚ। ਤੇਰੇ ਇਸ਼ਕ ਨੂੰ ਨਚਾਇਆ ਕਰ ਥਈਆ ਥਈਆ, ਕਿ ਤੇਰੇ ਇਸ਼ਕ ਨੇ ਮੈਨੂੰ ਥਈਆ ਥਈਆ ਕਰਕੇ ਨਚਾਤਾ ਤੇ ਮੇਰੀ ਹਾਲਤ ਐਸੀ ਹੋ ਗਈ ਹੈ, ਐਸੀ ਭੈੜੀ ਹਾਲਤ ਹੈ, ਤੂੰ ਹੁਣ ਜਿੰਨੀ ਛੇਤੀ ਪਹੁੰਚ ਸਕਦਾ ਹੈ ਪਹੁੰਚ। ਠੀਕ। ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਜ਼ਹਿਰ ਪਿਆਲਾ ਪੀਤਾ ਜੀ। ਝਪਦੇ ਆਵੇਂ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਝਪਦੇ ਦਾ ਮਤਲਬ ਹੈ ਛੇਤੀ, ਫੌਰਨ। ਅੱਛਾ, ਫੌਰਨ ਤਬੀਬਾ, ਮੁਆਲਜਾ, ਹਕੀਮਾ। ਠੀਕ ਹੈ। ਛੇਤੀ ਪਹੁੰਚ, ਨਹੀਂ ਤੇ ਮੈਂ ਮਰ ਜਾਣਾ। ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਛੁਪ ਗਿਆ ਸੂਰਜ, ਬਾਹਰ ਰਹਿ ਗਈ ਆ ਲਾਲੀ, ਹੋਵਾਂ ਮੈਂ ਸਦਕੇ ਮੁੜ ਜੇ ਦੇਂ ਉਹ ਖਾਲੀ। ਯਾਨੀ ਮਤਲਬ ਇਹ ਹੈ ਕਿ ਸੂਰਜ ਜਿਹੜਾ ਹੈ ਜੀ ਉਹ ਛੁਪ ਗਿਆ ਹੈ। ਠੀਕ ਹੈ। ਐਸੀ ਸਿਚੁਏਸ਼ਨ ਹੈ ਕਿ ਸੂਰਜ ਛੁਪਿਆ ਹੈ ਲੇਕਿਨ ਲਾਲੀ ਅਜੇ ਨਜ਼ਰ ਆ ਰਹੀ ਹੈ। ਉਹਨੂੰ ਕਿਸ ਤਰ੍ਹਾਂ ਕਰ ਆਪਣੀ, ਯਾਨੀ ਸੂਰਜ ਜਦੋਂ ਡੁੱਬਣ ਲੱਗਦਾ ਜੀ, ਤੇ ਉਦੋਂ ਤੁਸੀਂ ਦੇਖ ਲਓ ਨਾ ਇੱਕ ਲਾਲੀ ਜੀ ਬਾਹਰ ਆ ਜਾਂਦੀ ਹੈ। ਬਿਲਕੁਲ। ਹੁਣ ਇਹ ਉਹ ਕਹਿ ਰਿਹਾ ਕਿ ਇਹ ਐਸਾ ਵਕਤ ਹੈ ਕਿ ਜਿਹੜਾ ਕਿ ਬਹੁਤ ਦੇਰ ਨਹੀਂ ਰਹਿਣਾ। ਅੱਛਾ, ਉਹ ਆਪਣੀ ਜ਼ਿੰਦਗੀ ਦਾ ਸੂਰਜ ਕਹਿ ਰਿਹਾ ਕਿ ਗਰੂਬ ਹੋ ਜਾਣਾ। ਠੀਕ। ਹੋਵਾਂ ਮੈਂ ਸਦਕੇ ਮੁੜ ਜੇ ਦੇਂ ਵਿਖਾਲੀ, ਮੈਂ ਤੇਰੇ ਵਾਰੀ ਜਾਵਾਂ, ਸਦਕੇ ਜਾਵਾਂ, ਜੇ ਤੂੰ ਮੁੜ ਕੇ ਆਪਣੀ ਵਿਖਾਲੀ ਜਾਵੇਂ। ਮਤਲਬ ਸੂਰਜ ਡੁੱਬ ਗਿਆ ਨਾ, ਤੂੰ ਮੁੜ ਕੇ ਚੰਨ ਬਣ ਕੇ ਚੜੇ ਜਾਂ ਤੂੰ ਸੂਰਜ ਬਣ ਕੇ ਚੜੇ। ਠੀਕ ਹੈ। ਆਪਣਾ ਦੀਦਾਰ ਕਰਾ। ਮੈਂ ਭੁੱਲ ਗਈ ਆ ਤੇਰੇ ਨਾਲ ਨਾ ਗਈ, ਮੈਨੂੰ ਭੁਲੇਖਾ ਲੱਗ ਗਿਆ ਮੈਂ ਤੇਰੇ ਨਾਲ ਨਹੀਂ ਗਈ, ਤੇਰੇ ਇਸ਼ਕ ਨਚਾਇਆ ਕਰ ਥਈਆ। ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ। ਸਾਰ ਦਾ ਮਤਲਬ ਹੁੰਦਾ ਹੈ ਇਲਮ, ਖਬਰ। ਠੀਕ ਹੈ। ਨੌਲੇਜ। ਠੀਕ ਹੈ। ਕਿ ਤੇਰੇ ਇਸ਼ਕ ਦੀ ਜਿਹੜੀ ਹਕੀਕਤ ਹੈ ਜਾਂ ਜਿਹੜੀ ਉਹਦੀ ਮਾਇਨੇ ਹੈ, ਜੀ, ਉਹ ਮੈਨੂੰ ਪਤਾ ਨਹੀਂ ਹੈ। ਅੱਛਾ। ਇਸ ਆਇਆ ਮੇਰਾ ਹੇਠ ਵਧਾਨਾ। ਮੈਨੂੰ ਬਸ ਇੰਨਾ ਪਤਾ ਹੈ ਕਿ ਇਹ ਜਿਹੜਾ ਮੇਰਾ ਸਿਰ ਹੈ, ਵਧਾਨ ਹੁੰਦਾ ਨਾ ਜਿਹੜਾ ਸਭ ਤੋਂ ਵੱਡਾ ਥੋੜਾ ਹੁੰਦਾ ਹੈ ਲੋਹਾਰਾਂ ਦੀ ਦੁਕਾਨ 'ਚ। ਠੀਕ ਹੈ। ਤੇ
ਇਹ ਮੈਨੂੰ ਪਤਾ ਹੈ ਕਿ ਮੇਰਾ ਸਿਰ ਜਿਹੜਾ ਹੈ ਉਹ ਕਿਸੇ ਵੱਡੇ ਹਥੌੜੇ ਦੇ ਥੱਲੇ ਆਇਆ ਹੈ। ਮੈਨੂੰ ਪਤਾ ਤਾਂ ਨਹੀਂ ਹੈ ਤੇਰੇ ਇਸ਼ਕ ਦਾ, ਪਰ ਮੇਰਾ ਸਿਰ ਜਿਹੜਾ ਹੈ ਉਹ ਕਿਸੇ ਵੱਡੇ ਹਥੌੜੇ ਦੇ ਥੱਲੇ ਆਇਆ ਹੈ। ਮੈਨੂੰ ਤਕਲੀਫ ਹੈ, ਤਕਲੀਫ ਬੜੀ ਹੈ। ਬਿਲਕੁਲ। ਸੱਟ ਪਈ ਇਸ਼ਕ ਦੀ ਤਾਂ ਕੂਕਾਂ ਦੀ ਆ। ਉਹ ਪਹਿਲੇ ਵਿਧਾਨ ਦਾ ਜ਼ਿਕਰ ਹੋਇਆ ਨਾ, ਜਦੋਂ ਸੱਟ ਪੈਂਦੀ ਹੈ ਮੈਨੂੰ ਤੇ ਮੈਂ ਕੂਕਣੀ ਹੈ, ਰੌਲਾ ਪਾਉਣੀ ਹੈ, ਸ਼ੋਰ ਮਚਾਉਣੀ ਹੈ, ਠੀਕ ਹੈ, ਆਹੋਜ਼ਾਰੀ ਕਰਨੀ ਹੈ, ਠੀਕ ਹੈ, ਤੇਰੇ ਇਸ਼ਕ ਵਿੱਚ ਆਇਆ ਕਰਦੀ ਹੈ। ਇਸ ਇਸ਼ਕ ਦੇ ਕੋਲੋਂ ਸਾਨੂੰ ਹੁਟਕਣਾ ਮਾਏ। ਹੁਟਕਣਾ ਦਾ ਮਤਲਬ ਹੁੰਦਾ ਰੋਕਣਾ, ਠੀਕ ਹੈ, ਮਨਾ ਕਰਨਾ ਜੀ। ਇਸ ਇਸ਼ਕ ਦੇ ਕੋਲੋਂ ਸਾਨੂੰ ਹੁਟਕਣਾ ਮਾਏ, ਯਾਨੀ ਮਾਂ ਤੂੰ ਸਾਨੂੰ ਇਸ ਇਸ਼ਕ ਕੋਲੋਂ ਰੋਕਣਾ, ਇਸ ਇਸ਼ਕ ਕੋਲੋਂ ਸਾਨੂੰ ਮਨਾ ਨਾ ਕਰ। ਲਾਹੋ ਜਾਂਦੜੇ ਬੇੜੇ ਕਿਹੜਾ ਮੋੜ ਲਿਆਵੇ ਜੀ। ਮਤਲਬ ਇਹ ਜਿਹੜੇ ਬੇੜੇ ਜਾ ਰਹੇ ਨੇ, ਲੱਦ ਕੇ ਜਾ ਰਹੇ ਨੇ ਜੀ ਜੀ, ਇਹਨਾਂ ਨੂੰ ਕੌਣ ਮੋੜ ਕੇ ਲਿਆ? ਉਹ ਮੋੜ ਨਹੀਂ ਸਕਦਾ। ਇਸੇ ਤਰ੍ਹਾਂ ਮੇਰਾ ਇਸ਼ਕ ਨਹੀਂ ਮੋੜ ਸਕਦਾ। ਹਾਂ, ਮਤਲਬ ਇਹ ਹੈ। ਠੀਕ ਹੈ। ਮੇਰੀ ਅਕਲ ਬੁੱਲੀ ਨਾਲ ਮੁਹਾਣਿਆਂ ਦੇ ਗਈ ਆ। ਮੁਹਾਣੇ ਦਾ ਮਤਲਬ ਹੁੰਦਾ ਮੱਲਾ। ਮੇਰੀ ਅਕਲ ਮਾਰੀ ਗਈ ਸੀ ਜਿਹੜੀ ਮੈਂ ਮਲਾਵਾਂ ਦੇ ਨਾਲ ਚਲੀ ਗਈ। ਤੇਰੇ ਇਸ਼ਕ ਨੂੰ ਚਾਇਆ ਇੱਥੇ ਕਰ ਸੀਗਾ। ਇਸ ਇਸ਼ਕ ਦੀ ਜੰਗੀ ਦੇ ਇਸ ਇਸ਼ਕ ਦੀ ਜੰਗੀ ਵਿੱਚ ਮੋਰ ਬੁਲਿੰਦਾ ਸਾਨੂੰ ਕਿਬਲਾ ਤੇ ਕਾਬਾ, ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੀਂਦਾ। ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ, ਤੇਰੇ ਇਸ਼ਕ ਨੂੰ ਚਾਇਆ ਕਰਦੀ। ਜੰਗੀ ਦਾ ਮਤਲਬ ਹੈ ਜ਼ਖੀਰਾ, ਦਰਖਤਾਂ ਦਾ ਝੁੰਡ। ਠੀਕ ਹੈ। ਇਹ ਜਿਹੜਾ ਇਸ਼ਕ ਦੀ ਜੰਗੀ ਹੈ, ਜਿਹੜਾ ਇਸ਼ਕ ਦਾ ਜ਼ਖੀਰਾ ਹੈ, ਜਿਹੜਾ ਇਸ਼ਕ ਦਾ ਜੰਗਲ ਹੈ, ਇਹਦੇ ਵਿੱਚ ਮੋਰ ਤੇਰਾ ਇਸ਼ਕ ਕਿਵੇਂ, ਜਿਵੇਂ ਉਹਦੇ ਵਿੱਚ ਜੰਗਲ ਦੇ ਵਿੱਚ ਮੋਰ ਬੋਲਦਾ। ਅੱਛਾ, ਮੋਰ ਬੋਲਦਾ। ਸਾਨੂੰ ਕਿਬਲਾ ਤੇ ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ। ਸਾਡੇ ਵਾਸਤੇ ਕਾਬਾ ਤੇ ਕਿਬਲਾ ਜਿਹੜੇ ਨੇ, ਕਾਬਾ ਮਤਲਬ ਜਿੱਧਰ ਮੁਸਲਮਾਨ ਜਿਹੜੇ ਨੇ ਉਹ ਅੱਲਾਹ ਤਾਲਾ ਘਰ ਜਿਹਨੂੰ ਸਮਝਦੇ ਨੇ, ਉਹ ਜਿਹਦੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ, ਤੇ ਕਿਬਲਾ ਵੀ ਮਤਲਬ ਉਹੀ ਹੈ ਜੀ ਜੀ। ਉਹ ਸਾਨੂੰ ਸਾਡੇ ਵਾਸਤੇ ਯਾਰ ਜਿਹੜਾ ਉਹੀ ਕਿਬਲਾ ਹੈ ਤੇ ਉਹੀ ਕਾਬਾ ਹੈ। ਤੇ ਸਾਨੂੰ ਘਾਇਲ ਕਰਕੇ, ਘਾਇਲ ਕਰਨ ਦਾ ਮਤਲਬ ਜ਼ਖਮੀ ਕਰਨਾ। ਅੱਛਾ, ਸਾਨੂੰ ਜ਼ਖਮੀ ਕਰਕੇ ਤੇ ਫਿਰ ਤੂੰ ਖਬਰ ਨਹੀਂ ਲਈ ਸਾਡੀ। ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਬੁੱਲਾ ਸ਼ਾਹ ਅਨਾਇਤ ਦੇ ਬਹਿ ਬੂਹੇ, ਜਿਸ ਪਹਿਨਾਏ ਸਾਨੂੰ ਸਾਵੇ ਸੂਏ। ਬੁੱਲਾ ਸ਼ਾਹ ਜਿਹੜਾ ਹੈ, ਤੂੰ ਅਨਾਇਤ ਦੇ ਬੂਹੇ ਬਹਿ ਜਾ ਜਿੰਨੇ ਤੈਨੂੰ ਸਾਵੇ ਤੇ ਸੂਏ ਪਵਾਤੇ ਨੇ। ਸਾਵੇ ਮਤਲਬ ਹਰੇ, ਸੂਏ ਮਤਲਬ ਲਾਲ। ਠੀਕ ਹੈ। ਜਾਮਾ ਮਾਰੀ ਅੱਡੀ, ਜਮਾ ਲਾਈ ਅੱਡੀ, ਮੈਨੂੰ ਮਿਲ ਪਿਆ। ਜਦੋਂ ਮੈਂ ਨੱਚਣ ਦੇ ਵਾਸਤੇ ਖੜੀ ਹੋ ਗਈ, ਜਦੋਂ ਮੈਂ ਇਸ਼ਕ ਵਿੱਚ ਆਇਆ ਨਾ ਨੱਚਣ ਦੇ ਵਾਸਤੇ, ਜਦੋਂ ਮੈਂ ਅੱਡੀ ਮਾਰ ਲਈ, ਲਾਤੀ ਅੱਡੀ, ਤੇ ਮੈਨੂੰ ਮੇਰਾ ਪੀਆ ਮਿਲ ਗਿਆ। ਪੀਆ ਮਿਲਣਾ ਉਦੋਂ ਹੀ ਸੀ ਜਦੋਂ ਮੈਂ ਅੱਡੀ ਨਾ। ਠੀਕ ਹੈ ਜੀ। ਉਹ ਇਹਦੇ ਪਿੱਛੇ ਪੂਰੀ ਕਹਾਣੀ ਹੈ, ਜਿਹੜਾ ਕਿ ਉਹਨਾਂ ਦੇ ਮੁਰਸ਼ਿਦ ਜਿਹੜੇ ਸੀ ਨਾਰਾਜ਼ ਹੋ ਗਏ ਸੀ। ਹਾਂ, ਉਹ ਮੈਂ ਵੈਸੇ ਉਸ ਕਹਾਣੀ ਨੂੰ ਨਹੀਂ ਸਮਝਦਾ ਕਿ ਉਹ ਕੋਈ ਐਕੂਰੇਟ ਹੈ। ਨਹੀਂ, ਇਹ ਜਿਹੜੀ ਕਾਫੀ ਹੈ ਨਾ, ਇਹ ਇੱਕ ਮੌਲਾਨਾ ਰੂਮ, ਉਸਮਾਨ ਹਾਰੂਨੀ, ਹਾਰੂਨ ਉਸਮਾਨੀ, ਇਹਨਾਂ ਸਾਰਿਆਂ ਨੇ ਇੱਕ, ਫਿਰ ਅਮੀਰ ਖੁਸਰੋ, ਇਹਨਾਂ ਸਾਰਿਆਂ ਦੇ ਵਿੱਚ ਇੱਕ ਟ੍ਰੈਡੀਸ਼ਨ ਆ ਰਹੀ ਸੀ ਇਹ ਨੱਚਣ ਦੀ। ਅੱਛਾ, ਉਹਨੂੰ ਫੋਲੋ ਕਰ ਰਹੇ ਨੇ ਬੇਸਿਕਲੀ ਉਹਨੂੰ ਇਹ ਰੀਕ੍ਰੀਏਟ ਕਰ ਰਹੇ ਨੇ ਪੰਜਾਬੀ 'ਚ। ਠੀਕ ਹੈ। ਮਤਲਬ ਉਹ ਹੈਗੀ ਹੈ ਹਾਰੂਨ ਉਸਮਾਨੀ ਦੀ ਨਵੀਂ ਦਾਨਮ ਚੂ। ਮਤਲਬ ਉਹਦਾ ਇਹ ਹੈ ਕਿ ਮੈਨੂੰ ਨਹੀਂ ਪਤਾ, ਮੈਂ ਤੈਨੂੰ ਵੇਖਦੇ ਕਿਉਂ ਨੱਚਣ ਲੱਗ ਪੈਂਦਾ। ਅੱਛਾ, ਹਾਂ, ਵੈਰੀ ਇੰਟਰਸਟਿੰਗ, ਵੈਰੀ ਇੰਟਰਸਟਿੰਗ। ਚਲੋ ਜੀ ਅੱਗੇ ਚਲੋ ਜੀ। ਡਾਕਟਰ ਸਾਹਿਬ ਨਵੀਂ ਕਾਫੀ ਕਰਨਾ ਇੱਕ ਹੋਰ ਜੀ। ਹਾਜੀ ਲੋਕ ਮੱਕੇ ਨੂੰ ਜਾਂਦੇ, ਰਾਂਝਾ ਮਾਹੀ ਮੱਕਾ, ਨੀ ਮੈਂ ਕਮਲੀ ਹਾਂ, ਮੈਂ ਤੇ ਮੰਗ ਰਾਂਝੇ ਦੀ ਹੋਈਆਂ, ਬਾਬੁਲ ਕਰਦਾ ਤੱਕਾ, ਨੀ ਮੈਂ ਕਮਲੀ ਹਾਂ। ਹਾਜੀ ਲੋਕ ਮੱਕੇ ਨੂੰ ਜਾਂਦੇ, ਘਰ ਵਿੱਚ ਨੌਸ਼ਾ ਮੱਕਾ, ਘਰ ਵਿੱਚ ਨੌਸ਼ਾ ਮੱਕਾ, ਨੀ ਮੈਂ ਕਮਲੀ ਹਾਂ। ਵਿੱਚੇ ਹਾਜੀ ਵਿੱਚੇ ਗਾਜੀ, ਵਿੱਚੇ ਚੋਰ ਉਚੱਕਾ, ਨੀ ਮੈਂ ਕਮਲੀ ਹਾਂ। ਹਾਜੀ ਲੋਕ ਮੱਕੇ ਨੂੰ ਜਾਂਦੇ,
ਜਾਣਾ ਤਖਤ ਹਜ਼ਾਰੇ ਨੀ ਮੈਂ ਕਮਲੀ ਹਾਂ ਜਿਤ ਵੱਲ ਯਾਰ ਉਤੇ ਦਿਲ ਕਾਬਾ ਉੱਤੇ ਵੱਲ ਕਾਬਾ ਹਾਂ ਫੂਲ ਕਿਤਾਬਾਂ ਚਾਰੇ ਨੀ ਮੈਂ ਕਮਲੀ ਹਾਜੀ ਲੋਕ ਮੱਕੇ ਨੂੰ ਜਾਂਦੇ ਰਾਂਝਣ ਮਾਹੀ ਮੱਕਾ ਨੀ ਮੈਂ ਕਮਲੀ। ਇਹ ਜਿਹੜੀ ਥੀਮ ਹੈ ਨਾ ਇਹ ਸਾਰੇ ਪੰਜਾਬੀ ਸੂਫੀ ਜਿਹੜੇ ਨੇ ਉਹਨਾਂ ਦੇ ਵਿੱਚ ਬੜੀ ਹੈ ਔਰ ਬੁੱਲੇ ਸ਼ਾਹ 'ਚ ਬਹੁਤ ਜ਼ਿਆਦਾ। ਅੱਛਾ। ਕਿ ਜਿਹੜਾ ਮਤਲਬ ਜਿਵੇਂ ਕਹਿੰਦੇ ਨੇ ਨਾ ਕਿ ਜਿਹੜਾ ਹਕੀਕਤ ਹੈ ਤੁਹਾਡੇ ਆਪਣੇ ਅੰਦਰ ਹੈ ਉਹਨੂੰ ਅੰਦਰੋਂ ਪਾਉਣਾ ਹੈ ਤੇ ਬਾਹਰ ਮਜ਼ਹਬੀ ਰਿਚੁਅਲ ਦੇ ਵਿੱਚ ਪੈਣ ਦੀ ਲੋੜ ਨਹੀਂ ਹੈਗੀ। ਠੀਕ ਹੈ। ਮਿਸਾਲ ਦੇ ਤੌਰ ਤੇ ਸਚਲ ਸਰਮਸ ਕਹਿੰਦਾ ਹੈ ਕਿ ਉਹ ਕਹਿੰਦੇ ਨੇ ਕਿ ਆਪਣਾ ਜਿਹੜਾ ਰਾਂਝਣ ਸੀ ਉਹ ਤੇ ਆਪਣੇ ਅੰਦਰ ਹੀ ਸੀ ਤੇ ਹੀਰ ਗਈ ਵੰਜ ਕਿੱਥੇ ਕਿੱਥੇ ਹੀਰ ਐਵੇਂ ਬਾਹਰ ਫਿਰਦੀ ਰਹੀ। ਠੀਕ। ਇਹਦੇ ਵਿੱਚ ਵੀ ਹਾਜੀ ਲੋਕ ਮੱਕੇ ਨੂੰ ਜਾਂਦੇ ਲੋਕੀ ਜਿਹੜੇ ਨੇ ਉਹ ਮੱਕੇ ਨੂੰ ਜਾਂਦੇ ਨੇ ਰਾਂਝਣ ਮਾਹੀ ਮੱਕਾ ਰਾਂਝਾ ਮਾਹੀ ਮੱਕਾ ਮੇਰਾ ਤੇ ਮੱਕਾ ਜਿਹੜਾ ਉਹ ਮੇਰਾ ਰਾਂਝਾ ਨਹੀਂ ਮੈਂ ਕਮਲੀ ਮੈਂ ਮਤਲਬ ਸਿਆਣੀ ਨਹੀਂ ਹੈ ਮੈਂ ਅਣਜਾਣ ਮੈਂ ਤੇ ਮੰਗ ਰਾਂਝੇ ਦੀ ਹੋਈ ਹਾਂ ਮੈਂ ਤੇ ਰਾਂਝੇ ਨਾਲ ਮੰਗੀ। ਠੀਕ ਹੈ। ਮਤਲਬ ਮੇਰੀ ਮੰਗਣੀ ਉਹਦੇ ਨਾਲ ਹੋਈ ਹੈ। ਬਿਲਕੁਲ। ਬਾਬਲ ਕਰਦਾ ਧੱਕਾ ਮੇਰਾ ਜਿਹੜਾ ਪਿਓ ਹੈ ਧੱਕਾ ਦਾ ਮਤਲਬ ਜ਼ਬਰਦਸਤੀ ਉਹ ਮੇਰੀ ਜ਼ਬਰਦਸਤੀ ਕਰ ਰਿਹਾ ਮੇਰੇ ਨਾਲ ਜਿਹੜਾ ਮੇਰਾ ਖੇੜਿਆਂ ਨਾਲ ਵਿਆਹ ਕਰ। ਠੀਕ ਹੈ। ਇਹ ਉਸ ਗੱਲ ਇਸ਼ਾਰਾ। ਠੀਕ ਹੈ। ਨੀਮਾ ਕਮਲੀ ਹਾਜੀ ਲੋਕ ਮੱਕੇ ਨੂੰ ਜਾਂਦੇ ਘਰ ਵਿੱਚ ਨੌਸ਼ਾ ਮੱਕਾ ਨੀਮਾ ਕਮਲੀ। ਨੌਸ਼ਾ ਦਾ ਕੀ ਮਤਲਬ? ਨੌਸ਼ਾ ਦਾ ਮਤਲਬ ਹੈ ਮਹਿਬੂਬ ਨੌਸ਼ਾ ਦਾ ਮਤਲਬ ਹੈ ਖੂਬਸੂਰਤ। ਅੱਛਾ। ਹਾਜੀ ਜਿਹੜੇ ਨੇ ਉਹ ਮੱਕੇ ਨੂੰ ਜਾਂਦੇ ਨੇ ਤੇ ਮੇਰੇ ਤੇ ਘਰ ਵਿੱਚ ਮੱਕਾ ਹੈ ਜਿਹੜਾ ਮੇਰਾ ਮਹਿਬੂਬ ਹੈ ਉਹ ਮੇਰਾ ਮੱਕਾ ਹੈ। ਬਿਲਕੁਲ। ਨੀਮਾ ਕਮਲੀ ਹੈ ਵਿੱਚੇ ਹਾਜੀ ਵਿੱਚੇ ਗਾਜੀ ਵਿੱਚੇ ਚੋਰ ਉਚੱਕਾ। ਗਾਜੀ ਦਾ ਮਤਲਬ ਗਾਜ਼ੀ ਹੈ। ਹਾਂਜੀ ਬਿਲਕੁਲ। ਕਿ ਵਿੱਚੇ ਹਾਜੀ ਨੇ ਮੇਰੇ ਜਿਹੜੇ ਇਹ ਸਾਰੇ ਜਿਹੜੇ ਨੇ ਵਿੱਚੇ ਗਾਜ਼ੀ ਨੇ ਵਿੱਚੇ ਚੋਰ ਉਚੱਕਾ ਇਹ ਸਾਰਾ ਕੁਛ ਮਿਲਿਆ ਜੁਲਿਆ। ਜਿਹੜੇ ਹੱਜ ਦਾ ਕਾਫਲਾ ਜਾ ਰਿਹਾ ਉਹਦੇ ਬਾਰੇ ਉਹਨੂੰ ਕਰ ਰਹੇ ਨੇ ਜਾਂ ਇਹ ਵੀ ਹੋ ਸਕਦਾ ਇਹ ਮਤਲਬ ਹੈ ਕਿ ਜਾਂ ਇਹ ਵੀ ਹੋ ਸਕਦਾ ਕਿ ਮੇਰੇ ਅੰਦਰ ਇਹ ਸਾਰਾ ਕੁਛ ਹੈ। ਉਹ ਅੱਛਾ ਠੀਕ ਹੈ। ਤੇ ਵਿੱਚ ਹੀ ਮੱਕਾ ਵੀ ਹੈ। ਵਿੱਚ ਮੱਕਾ ਵੀ ਠੀਕ ਹੈ। ਬਿਲਕੁਲ। ਹਾਜੀ ਲੋਕ ਮੱਕੇ ਨੂੰ ਜਾਂਦੇ ਜਾਣਾ ਤਖਤ ਹਜ਼ਾਰੇ। ਹਾਜੀ ਜਿਹੜੇ ਮੱਕੇ ਨੂੰ ਜਾ ਰਹੇ ਨੇ ਜੀ ਤੇ ਮੈਂ ਤਖਤ ਹਜ਼ਾਰੇ ਜਾਣਾ। ਤਖਤ ਹਜ਼ਾਰਾ ਜਿਸੋਂ ਦਾ ਰਾਂਝਾ ਸੀ। ਬਿਲਕੁਲ। ਰਾਂਝਾ ਤਖਤ ਹਜ਼ਾਰੇ ਤੇ ਰਹਿਣ ਵਾਲਾ ਸੀ ਨਾ ਤੇ ਮੈਂ ਤਖਤ ਹਜ਼ਾਰੇ ਜਾਣਾ। ਰਾਂਝੇ ਦੀ ਜਿਹੜੀ ਥਾਂ ਹੈ ਉੱਥੇ ਜਾਣਾ। ਨੀ ਮੈਂ ਕਮਲੀ ਹਾਂ ਜਿਤ ਵੱਲ ਯਾਰ ਉੱਤੇ ਵੱਲ ਕਾਬਾ ਫੋਲ ਕਿਤਾਬਾਂ ਚਾਰੇ। ਚਾਰੇ ਦਾ ਮਤਲਬ ਜਿਹੜੀ ਹੈ ਜਿਹੜੀਆਂ ਚਾਰੇ ਵੱਡੀਆਂ ਕਿਤਾਬਾਂ ਨੇ। ਅੱਛਾ ਉਹਨੂੰ ਰੈਫਰ ਕਰ ਰਹੇ ਨੇ। ਉਹਨੂੰ ਰੈਫਰ ਕਰ ਰਹੇ ਨੇ ਜਿਹੜੀਆਂ ਮਜ਼ਹਬੀ ਸਕ੍ਰਿਪਟਸ ਨੇ। ਉਹ ਇੱਥੇ ਕਹਿ ਰਹੇ ਨੇ ਕਿ ਜਿਸ ਵੱਲ ਯਾਰ ਜਿਸ ਤਰਫ ਯਾਰ ਰਹਿੰਦਾ ਹੈ ਉਸੇ ਵਾਲੀ ਕਾਬਾ ਬਣ ਜਾਂਦਾ। ਕਾਬਾ ਕੋਈ ਥਾਂ ਤੇ ਨਹੀਂ ਹੈ। ਫੋਲ ਕਿਤਾਬਾਂ ਚਾਰੇ ਜਿਹੜੀ ਮਰਜ਼ੀ ਕਿਤਾਬ ਖੋਲ ਕੇ ਦੇਖ ਲਓ ਉਹਦਾ ਤੱਤ ਉਹਦਾ ਅਸਲ ਇਹੋ ਹੀ ਹੈ। ਬਿਲਕੁਲ। ਨਹੀਂ ਮੈਂ ਕਮਲੀ। ਹਾਂਜੀ। चलो सर अगली है जी काफी रांझा रांझा करदी नी में आपे रांझा हुई। जी पढ़ते सदो नी मैनू दीदो रांझा हीर ना आखो कोई। रांझा में विच मैं रांझे विच होर ख्याल ना कोई। मैं नहीं वो आप है अपनी आप करे दिल जोई। रांझा रांझा करदी नी में आपे रांझा हुई। सदोनी मैनू दीदो रांझा हीर ना आखो कोई। हथ खूंडी मेरे अगे मंगू मोड़े भूरा लोई। बुला हीर सलेटी वेखो किथे जा खलोई। रांझा रांझा करदी नी में आपे रांझा होई। सदोनी मैनू दीदो रांझा हीर ना आखो कोई।
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਇਹ ਤਾਂ ਸਾਫ਼ ਹੈ। ਬਿਲਕੁਲ। ਮੈਂ ਰਾਂਝਾ ਰਾਂਝਾ ਕਰਦੀ ਆਪ ਹੀ ਰਾਂਝਾ ਹੋ ਗਈ। ਸੱਦੋ ਨੀ ਮੈਨੂੰ ਧੀਦੋ, ਧੀਦੋ ਜਿਹੜਾ ਸੀ ਉਹ ਰਾਂਝਾ ਤੇ ਜ਼ਾਤ ਸੀ ਉਹਦੀ। ਬਿਲਕੁਲ। ਉਹਦਾ ਜਿਹੜਾ ਅਸਲੀ ਨਾਂ ਸੀ ਉਹ ਧੀਦੋ ਸੀ। ਅੱਛਾ। ਰਾਂਝੇ ਦਾ ਜਿਹੜਾ ਅਸਲੀ ਨਾਂ ਸੀ ਘਰ ਦਾ ਉਹ ਧੀਦੋ ਸੀ। ਧੀਦੋ ਰਾਂਝਾ ਸੀ। ਧੀਦੋ ਰਾਂਝਾ, ਠੀਕ। ਹਾਂਜੀ। ਸੱਦੋ ਨੀ ਮੈਨੂੰ ਧੀਦੋ ਰਾਂਝਾ, ਮੈਨੂੰ ਹੀਰ ਨਾ ਆਖੋ ਕੋਈ, ਮੈਨੂੰ ਹੀਰ ਨਾ ਕਹੋ, ਮੈਨੂੰ ਤੁਸੀਂ ਧੀਦੋ ਕਹੋ, ਕਿਉਂਕਿ ਮੈਂ ਅਸਲ ਹੁਣ ਉਹੀ ਹੋ ਗਈ ਹਾਂ। ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਮਤਲਬ ਇਹ ਇੱਕ ਤਰਫਾ ਨਹੀਂ ਗੱਲ ਹੈ। ਹਾਂ, ਦੋਵਾਂ ਤਰਫ ਅੱਗ ਲੱਗੀ। ਦੋਵਾਂ ਤਰਫ। ਰਾਂਝਾ ਮੇਰੇ ਵਿੱਚ ਆ, ਮੈਂ ਰਾਂਝੇ ਵਿੱਚ। ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲ ਹੋਈ। ਉਹ ਜਿਹੜੀ ਆਪਣੇ ਦਿਲ ਨੂੰ ਦੀ ਜਿਹੜੀ ਤਸਕੀਨ ਕਰਦਾ ਹੈ, ਜਿਹੜੀ ਆਪਣੇ ਦਿਲ ਨੂੰ ਤਸੱਲੀ ਦਿੰਦਾ ਹੈ, ਜੀ ਜੀ, ਉਹ ਮੈਂ ਉਹਨੂੰ ਨਹੀਂ ਦਿੰਦੀ, ਉਹ ਆਪ ਹੀ ਆਪਣੇ ਆਪ ਨੂੰ ਦਿੰਦਾ ਹੈ। ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸਿੱਧੋ ਨਹੀਂ ਮੈਨੂੰ ਧੀਦੋ ਰਾਂਝਾ ਹੀ ਨਾ ਆਖੋ ਕੋਈ। ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੰਗੂ ਦਾ ਮਤਲਬ ਹੈ ਇੱਜੜ, ਮੱਝਾਂ ਦਾ ਜਿਹੜਾ ਇੱਜੜ। ਮੋਢੇ, ਮੋਢੇ ਮਤਲਬ ਕੰਧੇ ਤੇ ਜੀ। ਪੂਰੇ ਦਾ ਮਤਲਬ ਕੰਬਲ, ਲੋਈ ਜਿਹੜੀ ਹੈ, ਲੋਈ ਵੀ ਕੰਬਲ ਟਾਈਪ ਹੁੰਦੀ ਹੈ। ਹੱਥ ਖੂੰਡੀ ਮੇਰੀ, ਇਹ ਰਾਂਝੇ ਦਾ ਇਹ ਡਿਸਕ੍ਰਾਈਬ ਕਰ ਰਹੀ ਹੈ, ਇਹ ਰਾਂਝੇ ਨੂੰ ਡਿਸਕ੍ਰਾਈਬ ਕਰ ਰਹੀ ਹੈ ਨਾ, ਕਿ ਹੱਥ, ਉਹਦੇ ਹੱਥ 'ਚ ਖੂੰਡੀ ਹੈ, ਮਤਲਬ ਲੱਕੜੀ ਦੀ ਖੂੰਡੀ ਹੈ, ਤੇ ਉਹਦੇ ਅੱਗੇ ਮੱਝਾਂ ਦਾ ਇੱਜੜ ਚੱਲ ਰਿਹਾ ਹੈ। ਠੀਕ ਹੈ। ਤੇ ਮੋਢੇ ਦੇ ਉੱਤੇ ਉਹਨੇ ਕੰਬਲ ਤੇ ਲੋਈ ਰੱਖੀ ਹੈ। ਠੀਕ ਹੈ। ਬੁੱਲਾ ਹੀਰ ਸਲੇਟੀ ਵੇਖੋ ਕਿੱਥੇ ਜਾ ਖਲੋ, ਮਤਲਬ ਉਹ ਹੀਰ ਜਿਹੜੀ ਹੈ ਉਹ ਕਿੱਥੇ ਜਾ ਖਲੋਗੀ, ਮਤਲਬ ਹੀਰ ਨੇ ਕਿਹਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕੀਤਾ, ਕਿਸ ਤਰ੍ਹਾਂ ਦੇ ਬੰਦੇ ਨਾਲ, ਜਿਹੜਾ ਮੱਝਾਂ ਚਾਹ ਰਿਹਾ, ਜਿਹੜਾ ਮੱਝਾਂ ਚਾਹ ਰਿਹਾ। ਮਤਲਬ ਇਹ ਹੈ ਕਿ ਉਹ ਤਾਂ ਅਪਰ ਕਲਾਸ ਦੀ ਹੈ। ਬਿਲਕੁਲ। ਤੇ ਉਹ ਕਹਿੰਦੀ ਹੈ ਕਿ ਦੇਖੋ ਹੀਰ ਕਿੱਥੇ ਪਹੁੰਚ ਗਈ ਹੈ। ਰਾਂਝਾ ਰਾਂਝਾ ਕਰਦੀ ਨਹੀਂ ਮੈਂ। ਡਾਕਟਰ ਸਾਹਿਬ, ਜਦੋਂ ਇਹ ਉਹਨਾਂ ਨੇ ਲਿਖੀ ਹੋਏਗੀ ਬੁੱਲੇ ਸ਼ਾਹ ਨੇ, ਇਹ ਕਾਫੀ ਉਸ ਟਾਈਮ ਹੀਰ ਰਾਂਝਾ ਕ੍ਰੋਨੋਲੋਜੀਕਲੀ ਉਹ ਵਾਰਿਸ ਸ਼ਾਹ ਨੇ ਲਿਖ ਲਈ ਸੀ? ਨਹੀਂ ਨਹੀਂ, ਜਿਹੜੇ ਆਪਣਾ ਬੁੱਲੇ ਸ਼ਾਹ ਨਹੀਂ, ਉਹ ਵਾਰਿਸ ਸ਼ਾਹ ਤੋਂ ਵੱਡੇ ਨੇ। ਅੱਛਾ, ਲੇਕਿਨ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਨਾ? ਬਹੁਤ ਜ਼ਿਆਦਾ ਫਰਕ ਨਹੀਂ ਹੈਗਾ, ਲੇਕਿਨ ਕਾਫੀ ਫਰਕ ਹੈ ਫੇਰ ਵੀ। ਲੇਕਿਨ ਇਹ ਹੈ ਕਿ ਇਹਨੂੰ ਅਗਰ ਤੁਸੀਂ ਦੇਖੋ ਜੀ, ਹੀਰ ਰਾਂਝੇ ਦੀ ਜਿਹੜੀ ਰਮਜ਼ ਹੈ ਜੀ, ਉਹ ਆਪਣਾ ਇਸ ਤੋਂ ਪਹਿਲੇ ਸ਼ਾਹ ਹੁਸੈਨ 'ਚ ਵੀ ਆ ਚੁੱਕੀ ਸੀ। ਅੱਛਾ। ਜਿਹੜਾ 16ਵੀਂ ਸਦੀ ਦਾ ਸੀ। ਬਿਲਕੁਲ। ਤੇ ਮਤਲਬ ਜਿਹੜਾ ਸੂਫੀਆਂ ਦਾ ਕਲਾਮ ਸੀ, ਪੰਜਾਬੀ ਸੂਫੀਆਂ ਦਾ, ਉਹਦੇ 'ਚ ਹੀਰ ਰਾਂਝੇ ਦੀ ਰਮਜ਼ ਪਹਿਲੇ ਆਈ, ਔਰ ਜਿਹੜਾ ਹੀਰ ਰਾਂਝੇ ਦਾ ਕਿੱਸਾ ਵਾਰਿਸ ਸ਼ਾਹ ਨੇ ਬਾਅਦ 'ਚ ਲਿਖਿਆ। ਠੀਕ। ਹਾਂਜੀ, ਠੀਕ। ਉਹਨੇ ਬਲਕਿ ਜਿਹੜਾ ਪੂਰਾ ਤਸੱਵੁਫ ਦਾ ਫਲਸਫਾ ਸੀ ਜੀ ਜੀ, ਉਹਨੂੰ ਹੀਰ ਰਾਂਝੇ ਦੀ ਕਹਾਣੀ ਦੇ ਥਰੂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਵਾਰਿਸ ਸ਼ਾਹ। ਠੀਕ। ਅੱਛਾ ਜੀ, ਅਗਲੀ ਪੜ੍ਹੀਏ ਜੀ। ਜੀ ਸਰ, ਇਹ ਵੀ ਬੜੀ ਇੱਕ ਯੂਨੀਕ ਜੀ ਹੈਗੀ ਮੇਰੇ ਖਿਆਲ 'ਚ, ਜਿਹਦੇ 'ਚ ਕੁੱਤਿਆਂ ਦੇ ਬਾਰੇ 'ਚ ਉਹਨਾਂ ਨੇ ਸਾਰੀ ਇਹ ਲਿਖੀ ਹੈ ਕਾਫੀ। ਰਾਤੀ ਜਾਗੇ ਕਰੀ ਇਬਾਦਤ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇਥੋਂ ਉੱਤੇ, ਭੌਂਕ ਨੂੰ ਬੰਦ ਮੋਲ ਨਾ ਹੁੰਦੇ, ਜਾਰੜੀ ਤੇ ਸੁੱਤੇ ਤੇਥੋਂ ਉੱਤੇ, ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ, ਬੁੱਲੇ ਸ਼ਾਹ ਕੋਈ ਰਖਤ ਵਿਹਾਜ ਲੈ, ਬੁੱਲੇ ਸ਼ਾਹ ਕੋਈ ਰਖਤ ਵਿਹਾਜ ਲੈ, ਬਾਜ਼ੀ ਲੈ ਗਏ ਕੁੱਤੇ ਤੇਥੋਂ ਉੱਤੇ। ਹਾਂਜੀ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇਥੋਂ ਉੱਤੇ। ਮਤਲਬ ਅਗਰ ਤੂੰ ਰਾਤ ਨੂੰ ਜਾ ਕੇ ਪੂਰੀ ਰਾਤ ਜਾਗ ਕੇ ਇਬਾਦਤਾਂ ਕਰਨਾ ਹੈ, ਤੇ ਸਮਝਣਾ ਕਿ ਇਹਦੇ ਨਾਲ ਤੂੰ ਹਕੀਕਤ ਪਾ ਲਈ ਹੈ ਜੀ, ਜਾਂ ਇਹਦੇ ਨਾਲ ਤੇਰਾ ਬੇੜਾ ਪਾਰ ਹੋ ਜਾਏਗਾ, ਤੇ ਇਹ ਗੱਲ ਨਹੀਂ ਆਈ ਕਿ ਕੁੱਤੇ ਤੇਰੇ ਨਾਲ ਬਹੁਤੇ ਜਾਗਦੇ। ਕੋਲੋਂ ਬੰਦ ਮੂਲ ਨਾ ਹੁੰਦੇ ਜੀ, ਉਹ ਹਰਗਿਜ਼ ਭੌਂਕਣ ਤੋਂ ਬੰਦ ਨਹੀਂ ਹੁੰਦਾ। ਮੂਲ ਦਾ ਮਤਲਬ ਹੁੰਦਾ ਹੈ ਬਿਲਕੁਲ, ਐਬਸੋਲੂਟਲੀ। ਠੀਕ ਹੈ, ਯਾਨੀ ਭੌਂਕਦੇ ਰਹਿੰਦੇ ਨੇ ਸਾਰੀ ਰਾਤ, ਭੌਂਕਦੇ ਨੇ। ਠੀਕ ਹੈ। ਜਾਂ ਰੜੀ ਦੇ ਉੱਤੇ, ਰੜਾ ਦਾ ਮਤਲਬ ਹੁੰਦਾ ਰੜਾ ਐਸਾ ਥਾਂ ਜਿੱਥੇ ਪੱਧਰਾ ਥਾਂ, ਜਿਹੜਾ ਲੈਵਲਡ। ਠੀਕ ਹੈ। ਉਹ ਜਾ ਕੇ ਉੱਤੇ ਸੌਂ ਜਾਂਦੇ ਨੇ ਤੇਥੋਂ ਉੱਤੇ। ਉਹਨਾਂ ਨੂੰ ਮਤਲਬ ਕੋਈ ਤੇਰੇ ਤਰ੍ਹਾਂ ਸੌਣ ਲਈ ਕੋਈ ਬਹੁਤ ਜ਼ਿਆਦਾ ਕੋਈ ਨਰਮ ਗਰਮ ਚੀਜ਼ਾਂ ਵੀ ਨਹੀਂ ਚਾਹੀਦੀ। ਠੀਕ ਹੈ, ਬਿਲਕੁਲ।
ਖਸਮ ਆਪਣੇ ਦਾ ਦਰ ਨਾ ਛੱਡ ਦੇ। ਆਪਣੇ ਜਿਹੜਾ ਖਸਮ ਦਾ ਮਤਲਬ ਆਪਣੇ ਮਾਲਕ, ਆਪਣੇ ਮਾਲਕ ਦਰ ਦਾ ਮਤਲਬ ਦਰਵਾਜ਼ਾ, ਠੀਕ ਹੈ, ਆਪਣੇ ਮਾਲਕ ਦਾ ਦਰਵਾਜ਼ਾ ਕਦੀ ਨਹੀਂ ਛੱਡਦੇ। ਭਾਵੇਂ ਵੱਜਣ ਜੁੱਤੇ, ਭਾਵੇਂ ਉਹਨਾਂ ਨੂੰ ਜੁੱਤੀਆਂ ਵੀ ਮਾਰੋ, ਤੇ ਫਿਰ ਵੀ ਉਹ ਆਪਣੇ ਮਾਲਕ ਦਾ ਦਰਵਾਜ਼ਾ ਨਹੀਂ ਛੱਡਦੇ। ਤੇਥੋਂ ਡਾਕਟਰ ਸਾਹਿਬ ਇਹ ਖਸਮ ਜਿਹੜਾ ਲਫ਼ਜ਼ ਹੈ, ਹਾਂਜੀ, ਇਹ ਉਹਦੇ ਅੰਦਰ ਵੀ ਆਉਂਦਾ ਹੈ, ਸ਼ੋਹਰ ਵਾਸਤੇ ਵੀ ਆਉਂਦਾ ਹੈ, ਸ਼ੋਹਰ ਵਾਸਤੇ ਵੀ ਹੁੰਦਾ। ਅੱਛਾ, ਇਹਦੇ ਕਾਫੀ ਇਹਦੇ ਯਾਨੀ ਡਿਫਰੈਂਟ ਇਹਦੇ ਮੀਨਿੰਗਸ ਨੇ। ਬਾਜ਼ ਦਫਾ ਇਹ ਆਪਣਾ ਕੋਈ ਹਾਇਰ ਪਾਵਰ ਨੂੰ ਵੀ ਆਉਂਦਾ, ਅੱਲਾਹ ਵਾਸਤੇ ਵੀ ਇਸਤੇਮਾਲ ਹੁੰਦਾ ਹੈ। ਬਿਲਕੁਲ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਗੁਰੂ ਨਾਨਕ ਜੀ ਨੇ, ਜੀ ਜੀ, ਉਹ ਅੱਲਾਹ ਦੇ ਵਾਸਤੇ ਖਸਮ ਦਾ ਲਫ਼ਜ਼ ਬਹੁਤ ਵਰਤਦੇ ਨੇ। ਅੱਛਾ, ਜੈਸੀ ਮੈਂ ਆਖਾਂ ਖਸਮ ਕੀ ਬਾਣੀ, ਹਾਂ, ਤੈਸਰਾ ਕਰੀ ਜਾਨ ਵੀ ਲਾ ਲਓ। ਠੀਕ, ਜਿਸ ਤਰ੍ਹਾਂ ਉਹਨੂੰ ਖਸਮ ਦੀ ਯਾਨੀ ਰੱਬ ਦੀ ਬਿਆਨ ਆਉਂਦਾ ਹੈ, ਮੈਂ ਉਂਝ ਹੀ ਕਰ ਰਿਹਾ। ਠੀਕ ਹੈ। ਬੁੱਲੇ ਸ਼ਾਹ ਕੋਈ ਰਖਤ ਬਹਾਦ ਲੈ, ਰਖਤ ਬਹਾਦ ਮਤਲਬ ਕੋਈ ਸਮਾਨ ਪੈਦਾ ਕਰ ਲੈ, ਇਕੱਠਾ ਕਰ ਲੈ, ਇਕੱਠਾ ਕਰ ਲੈ। ਬਿਹਾਦ ਲੈ ਮਤਲਬ ਅਰੇਂਜ ਕਰ ਲੈ। ਬਿਲਕੁਲ। ਬਾਜ਼ੀ ਲੈ ਕੇ ਕੁੱਤੇ, ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਫਿਰ ਕੁੱਤੇ ਤੇਰੇ ਤੋਂ ਬਾਜ਼ੀ ਲੈ ਜਾ। ਬਾਜ਼ੀ ਕੁੱਤੇ ਤੇਰੇ ਤੋਂ ਅੱਗੇ ਚੱਲ ਜਾ। ਬਿਲਕੁਲ। ਤੇਥੋਂ ਹਾਂ, ਲਤੀਫ ਸੀਨ ਹੈਗੀ ਅੱਗੇ। ਸਾਡੇ ਵੱਲ ਮੁਖੜਾ ਮੋੜ ਦਿਲ ਦੇ ਪਿਆਰਿਆ, ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ। ਆਪੇ ਲਾਈਆਂ ਕੁੰਡੀਆਂ ਤੇ ਆਪੇ ਖਿੱਚਦਾ ਈ ਡੋਰ। ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ। ਕੁਰਸੀ ਅਰਸ਼ ਤੇ ਬਾਂਗਾ ਮਿਲੀਆਂ, ਮੱਕੇ ਪੈ ਗਿਆ ਸ਼ੋਰ। ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਡੋਲੀ ਪਾ ਲੈ ਚੱਲੇ ਖੇੜੇ, ਨਾ ਕੁਝ ਉਜ਼ਰ ਨਾ ਜ਼ੋਰ। ਸਾਡੇ ਵੱਲ ਮੁਖੜਾ ਮੋੜ। ਜੇ ਮਾਏ ਤੈਨੂੰ ਖੇੜੇ ਪਿਆਰੇ, ਡੋਲੀ ਪਾ ਦੇਵੀਂ ਹੋਰ। ਸਾਡੇ ਵੱਲ ਮੁਖੜਾ ਮੋੜ। ਬੁੱਲਾ ਸ਼ਾਹ ਅਸਾਂ ਮਰਨਾ ਨਹੀਂ, ਮਰ ਗਿਆ ਵੇ ਕੋਈ ਹੋਰ। ਸਾਡੇ ਵੱਲ ਮੁਖੜਾ ਮੋੜ। ਛੋਟੀ ਜੀ ਕਾਫੀ ਹੈ। ਹਾਂਜੀ, ਇਹ ਸਾਡੇ ਵੱਲ ਮੁਖੜਾ ਮੋੜ, ਮੁਖੜੇ ਦਾ ਮਤਲਬ ਚਿਹਰਾ, ਚਿਹਰਾ ਜੀ। ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ, ਸਾਨੂੰ ਵੇਖ। ਆਪੇ ਲਾਈਆਂ ਕੁੰਡੀਆਂ ਤੇ ਆਪੇ ਖਿੱਚਦਾ ਹੈ ਡੋਰ। ਤੂੰ ਆਪ ਹੀ, ਕੁੰਡੀ ਦਾ ਮਤਲਬ ਹੁੰਦਾ ਉਹ ਜਿਹੜੀ ਮੱਛੀਆਂ ਫੜਨ ਵਾਸਤੇ, ਮੱਛੀਆਂ ਫੜਨ ਵਾਸਤੇ ਕਿਹਨੂੰ ਕਹਿੰਦੇ ਨੇ, ਹੁੱਕ। ਬਿਲਕੁਲ। ਆਪ ਹੀ ਤੂੰ ਤੇ ਮੈਨੂੰ ਪਾ ਤੇ ਆਪੇ ਤੂੰ ਡੋਰ ਖਿੱਚਣਾ ਹੈ ਉਹਦੀ। ਸਾਡੇ ਵੱਲ ਮੁਖੜਾ ਮੋੜ। ਕੁਰਸੀ ਅਰਸ਼ ਤੇ ਬਾਂਗਾ ਮਿਲੀਆਂ, ਯਾਨੀ ਅਰਸ਼ ਮੁਨੱਵਰ ਜਿਹੜਾ ਹੈ, ਰੱਬ ਦੀ ਥਾਂ ਜਿਹੜੀ ਹੈ, ਜੀ ਜੀ, ਉੱਥੇ ਬਾਂਗਾ ਦਾ ਮਤਲਬ ਹੈ ਅਜ਼ਾਨ। ਠੀਕ ਹੈ। ਬੁਲਾਵੇ ਆਏ, ਮੱਕੇ ਪੈ ਗਿਆ ਸ਼ੋਰ, ਤੇ ਮੱਕੇ ਦੇ ਵਿੱਚ ਉਹਦਾ ਰੌਲਾ ਪੈ ਗਿਆ ਜਿਹੜੀ ਅਰਸ਼ ਦੇ ਉੱਤੇ ਹੋਇਆ। ਠੀਕ ਹੈ, ਠੀਕ ਹੈ ਜੀ। ਡਾਕਟਰ ਸਾਹਿਬ ਥੋੜਾ ਜਿਹਾ ਕਹਿਣਾ ਕੀ ਚਾਹ ਰਹੇ ਨੇ ਇੱਥੇ ਕਿ ਕੁੰਡੀਆਂ ਵੀ ਲਾ ਰਹੇ ਆ, ਫਿਰ ਖਿੱਚ ਵੀ ਰਹੇ ਆ, ਫਿਰ ਅਰਸ਼ ਵਿੱਚ ਜੇ ਬਾਂਗਾ ਪਈਆਂ ਤੇ ਮੱਕੇ 'ਚ ਸ਼ੋਰ ਪੈ ਗਿਆ। ਮੈਨੂੰ ਇਹ ਥੋੜਾ ਜਿਹਾ ਬੜੀ ਵੇਗ ਜੀ ਗੱਲ ਨਹੀਂ ਹੋਣੀ? ਨਹੀਂ, ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਗੱਲ ਹੁੰਦੀ ਕਿਤੇ ਹੈ, ਇਹਦੀ ਮਤਲਬ ਇਨੀਸ਼ੀਏਟ ਕਿਤੋਂ ਹੁੰਦੀ ਹੈ, ਉਹਦੇ ਇਫੈਕਟਸ ਕਿਸੇ ਹੋਰ ਜਗ੍ਹਾ ਪੈਂਦੇ, ਕਿਤੇ ਹੋਰ ਪੈਂਦੇ ਨੇ। ਔਰ ਮਤਲਬ ਅਗਰ ਉਹ ਪੂਰੇ ਕੰਟੈਕਸਟ ਵਿੱਚ ਪੜੋ ਜੀ ਜੀ, ਤੇ ਉਹਦਾ ਮਤਲਬ ਇਹ ਹੈ ਕਿ ਜਿਹੜੀ ਆਵਾਜ਼ ਸੀ ਉਹ ਮੈਨੂੰ ਪਹੁੰਚ ਗਈ। ਅੱਛਾ, ਠੀਕ। ਡੋਲੀ ਪਾ ਲੈ ਚੱਲੇ ਖੇੜੇ, ਜੀ, ਨਾ ਕੁਝ ਉਜ਼ਰ ਨਾ ਜ਼ੋਰ। ਯਾਨੀ ਮੈਨੂੰ ਜਿਹੜੇ ਖੇੜੇ ਨੇ, ਇਹ ਹੀਰ ਕਹਿ ਰਹੀ ਹੈ ਕਿ ਮੈਨੂੰ ਖੇੜੇ ਜਿਹੜੇ ਨੇ ਜ਼ਬਰਦਸਤੀ ਰਾਂਝੇ ਨੂੰ ਤੋਂ ਚੜਵਾ ਕੇ ਤੇ ਡੋਲੀ ਪਾ ਕੇ ਲੈ ਕੇ ਚੱਲੇ ਨੇ। ਬਿਲਕੁਲ। ਤੇ ਮੈਂ ਕੋਈ ਨਾ ਤੇ ਬਹਾਨਾ ਕਰ ਸਕਦੀ ਹਾਂ ਉਹਦਾ, ਨਾ ਮੇਰੇ ਕੋਲ ਕੋਈ ਮੈਂ ਰਜਿਸਟ ਕਰ ਸਕਦੀ ਹਾਂ, ਨਾ ਮੈਂ ਰੋਕ ਸਕਦੀ ਹਾਂ। ਸਾਡੇ ਵੱਲ ਮੁਖੜਾ ਮੋੜ, ਜੇ ਮਾਏ ਤੈਨੂੰ ਖੇੜੇ ਪਿਆਰੇ, ਡੋਲੀ ਪਾ ਦੇਵੀਂ ਹੋਰ।
ਮਾਂ ਜੇ ਤੈਨੂੰ ਖੇੜੇ ਨਹੀਂ ਪਿਆਰੇ, ਮੈਨੂੰ ਤੇ ਰਾਂਦਾ ਪਿਆਰ ਹੈ। ਹਾਂਜੀ। ਜੇ ਤੈਨੂੰ ਖੇੜੇ ਇੰਨੇ ਪਿਆਰੇ ਹਨ ਤੇ ਕਿਸੇ ਹੋਰ ਨੂੰ ਰੋਲੀ ਪਾ ਦੇ, ਮੈਨੂੰ ਜ਼ਰੂਰ ਤੂੰ ਰੋਲੀ ਪਾਉਣਾ। ਸਾਡੇ ਵੱਲ ਮੁਖੜਾ ਮੋੜ, ਬੁੱਲਾ, ਇਹ ਬਹੁਤ ਮਸ਼ਹੂਰ ਸ਼ੇਰ ਹੈ ਜੀ ਜੀ, ਜਿਹੜਾ ਬਹੁਤ ਖਾਸ ਸ਼ੇਰ ਹੈ। ਬੁੱਲਾ ਸ਼ੌ ਅਸਾਂ ਮਰਨਾ ਨਹੀਂ, ਮਰ ਗਿਆ ਵੇ ਕੋਈ ਹੋਰ। ਇਹਨੂੰ ਬਾਅਦ ਲੋਕ ਇੰਜੀ ਪੜ੍ਹਦੇ ਨੇ, ਬੁੱਲਾ ਸ਼ਾਹ ਅਸੀਂ ਮਰਨਾ ਨਹੀਂ ਜੀ, ਗੋਰ ਪਿਆ ਕੋਈ ਹੋਰ। ਅੱਛਾ, ਹਾਂ, ਇਹਦਾ ਮਤਲਬ ਹੈ ਕਿ ਬੁੱਲੇ ਸ਼ਾਹ ਜਿਹੜੀ ਤੇਰੀ ਹਕੀਕਤ ਹੈ ਉਹਨੇ ਕਦੀ ਨਹੀਂ ਮੁੱਕਣਾ। ਇਹ ਜਿਹਨੇ ਗੋਰ ਜਾਣਾ ਹੈ, ਜਿਹਨੇ ਕਬਰ ਵਿੱਚ ਜਾਣਾ ਜੀ, ਉਹ ਕੋਈ ਹੋਰ ਬੰਦਾ ਹੋਏ, ਉਹ ਤੂੰ ਨਹੀਂ ਹੋਏ। ਅੱਛਾ, ਤੂੰ, ਕਿਉਂਕਿ ਤੂੰ ਜਿੰਨਾ ਚਿਰ ਚਾਹਿਆ ਤੇਰੀ ਹਕੀਕਤ ਉਹਨਾਂ ਚਿਰ ਕਾਇਮ ਹੈ। ਫਿਰ ਸਾਰੇ ਕੋਈ ਸੋਲ ਤੇ ਬਾਡੀ ਨੂੰ ਜਾਂ ਸਪਿਰਿਟ ਬਾਡੀ ਨੂੰ ਉਹ ਕਰ ਰਹੇ ਨੇ। ਠੀਕ, ਅੱਛਾ, ਅੱਗੇ ਚਲੋ। इश्क दी नवीं नवीं बहार जी, इश्क दी नवीं नवीं बहार, जा मैं सबक इश्क दा पढ़िया, मस्जिद कोलों जोड़ा डरिया, डेरे जा ठाकर दे वड़िया, जिथे वजदे नाद हजार, इश्क दी नवीं नवीं बहार, जा मैं रमज इश्क दी पाई, मैना तोता मार गवाई, अंदर बाहर होई सफाई, जितवल वेखा यारो यार, इश्क दी नवीं नवीं बहार, हीर रांझे दे हो गए मेले, भुली हीर ढूंढी दी बेले, रांझा यार बुक्कल विच खेले, मैनू सुध रही ना सार, इश्क दी नवीं नवीं बहार, बैद कुराना पढ़ पढ़ थके, सजदे करदियां घिस गए मत्थे, नाल रब तीरथ ना रब मक्के, जिस पाया तिस नूर अनवार, इश्क दी नवीं नवीं बहार, फूक मुसल्ला भन सट लोटा, ना पढ़ तस्बी आसा सोटा, इश्क आशिक कहंदे दे होका, आशिक कहंदे दे होका, तर्क हलालों खा मुर्दार, इश्क दी नवीं नवीं बहार, उमर गवाई विच मसीती, अंदर भरिया नाल पलीती, कदे नमाज तौहीद ना नीती, हुण की करना ही शोर पुकार, इश्क दी नवीं नवीं बहार, इश्क भुलाया सजदा तेरा, हुण क्यों एवें पावें झेड़ा, बुला हुंदा चुप बथेरा, इश्क करेंदा मारो मार, इश्क दी नवीं नवीं बहार। हाँ जी जी दास, ये भी काफी गाई गई है। अच्छा, हाँ जी, जामा इस इश्क दी नवीं नवीं बहार, इश्क जिहड़ी है वो हर वेले जिहड़ा है वो रिफ्रेश हुंदा है, वो कदी स्टेल नहीं हुंदा। ठीक है, मुशाह हुसैन कहंदा इश्क फकीरां दा कायम दायम कदी ना होवे बेआ, बासी कदी नहीं होंदा। ओ अच्छा, फकीरां दा जिहड़ा इश्क है हमेशा ताज़ा हुंदा, ताज़ा रहिंदा। जा मैं सबक इश्क दा पढ़िया, मस्जिद कोलों जीवड़ा डरिया, ਜਦੋਂ मैं इश्क दा सब पढ़ लिया तो मसीत कोलों मस्जिद कोलों मेरा दिल डर गया। डेरे जा ठाकुर दे वड़िया, ठाकुर दा मतलब है हिंदुआं दा जिहड़ा खुदा। ठीक है, मैं ओहदे डेरे जा वड़िया जिथे वजदे नाद हजार, यानी मैं पहली रफज छड़ के बिल्कुल ओहदे उल्ट चलना शुरू हो गया। बिल्कुल, नाद दा मतलब वो जिहड़े बजाउंदे ने, बिल्कुल हिंदुआं, बिल्कुल। हाँ जी, इश्क दी नवीं नवीं बहार, जा मैं रमज इश्क दी पाई, मैना तोता मार गवाई, अंदर बाहर होई सफाई, जित वल वेखा यारो यार। ਜਦੋਂ ਮੈਨੂੰ इश्क दी रमज समझ आ गई, राज समझ आ गया, ਤੇ मैना हुंदी है जिहड़ी कि तोते दी अपना फीमेल, बिल्कुल। मैना तोता मार गवाई, ਇਹ ਜਿਹੜੀ ਮੁਜ਼ੱਕਰ ਮੁਅੰਨਸ ਦੀ ਝਗੜੇ ਸਨ, ਇਹ ਮੇਰੇ ਅੰਦਰੋਂ ਮੁੱਕ ਗਏ। ਇਹ ਜਿਹੜੀ ਦੂਜ ਸੀਗੀ, ਇਹ ਜਿਹੜੀ ਦੋਹਰਾਪਨ ਸੀ, ਉਹ ਮੁੱਕ ਗਿਆ। ਮੈਂ ਵਾਹਦੀਨੀਅਤ ਦਾ ਇੱਕ ਹੋਣ ਦਾ ਇੱਕ ਹੋ ਗਿਆ ਵਿੱਚੋਂ। ਠੀਕ ਹੈ, ਅੰਦਰ ਬਾਹਰ ਹੋਈ ਸਫਾਈ। ਦੇਖੋ ਨਾ, ਉਸ ਤਰ੍ਹਾਂ ਜਿਵੇਂ ਮੈਨਾ ਤੋਤਾ ਹੈ ਨਾ,
ਅੰਦਰ ਵੀ ਤੇ ਬਾਹਰ ਵੀ ਸਫਾਈ ਹੋ ਗਈ ਹੈ। ਬਿਲਕੁਲ। ਜਿਤ ਵੱਲ ਵੇਖਾਂ ਯਾਰੋ ਯਾਰ, ਮੈਂ ਜਿਸ ਪਾਸੇ ਵੇਖਣਾ ਮੈਨੂੰ ਯਾਰ ਹੀ ਨਜ਼ਰ ਆਉਂਦਾ। ਇਸ਼ਕ ਦੀ ਨਵੀਂ ਬਹਾਰ, ਹੀਰ ਰਾਂਝੇ ਦੇ ਹੋ ਗਏ ਮੇਲੇ। ਯਾਨੀ ਜਦੋਂ ਮੈਨੂੰ ਇਹ ਇੰਝ ਆ ਕਿ ਜਿਵੇਂ ਹੀਰ ਤੇ ਰਾਂਝੇ ਦਾ ਆਪਸ ਚ ਮਿਲਾਪ ਹੋ ਗਿਆ, ਖੁਸ਼ੀਆਂ ਹੋ ਗਈਆਂ। ਭੁੱਲੀ ਹੀਰ ਢੂੰਢਦੀ ਬੇਲੇ। ਹੀਰ ਜਿਹੜੀ ਹੈ ਉਹ ਚੱਲੀ ਹੈ, ਕਮਲੀ ਹੈ, ਕਿ ਉਹ ਰਾਂਝੇ ਨੂੰ ਬੇਲੇ ਵਿੱਚ ਲੱਭ ਰਹੀ ਹੈ। ਬੇਲੇ ਦਾ ਮਤਲਬ ਜੰਗਲ ਵਿੱਚ ਲੱਭ ਰਹੀ ਹੈ। ਰਾਂਝਾ ਯਾਰ ਬੁਕਲ ਵਿੱਚ ਖੇਲੇ। ਰਾਂਝਾ ਤੇ ਉਹ ਜਿਹੜੀ ਪਹਿਲੇ ਗੱਲ ਹੋ ਰਹੀ ਸੀ ਕਿ ਰਾਂਝਾ ਤੇ ਆਪਣੇ ਉਹਦੇ ਅੰਦਰ ਹੀ ਹੈ। ਮੈਨੂੰ ਸੁੱਧ ਰਹੀ ਨਾ ਸਾਜ, ਯਾਨੀ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਤੇ ਮੈਨੂੰ ਸੁੱਧ ਦਾ ਮਤਲਬ ਹੈ ਹੋਸ਼, ਸਾਰ ਦਾ ਮਤਲਬ ਹੈ ਅਕਲ, ਇਲਮ। ਤੇ ਮੈਨੂੰ ਇਹ ਨਾ ਮੈਨੂੰ ਸੁੱਧ ਰਹੀ ਤੇ ਨਾ ਸਾਰ, ਨਾ ਮੈਨੂੰ ਹੋਸ਼ ਰਿਹਾ ਤੇ ਨਾ ਮੈਨੂੰ ਕੋਈ ਅਕਲ ਰਹੀ ਮੇਰੀ। ਵੇਦ ਕੁਰਾਨਾਂ ਪੜ੍ਹ ਥੱਕੇ, ਸਜਦੇ ਕਰਦਿਆਂ ਘਿਸ ਗਏ ਮੱਥੇ। ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਇਆ ਤਿਸ ਨੂਰਨ। ਯਾਨੀ ਵੇਦ ਹਿੰਦੂਆਂ ਦੀ ਤੇ ਕੁਰਾਨ ਮੁਸਲਮਾਨਾਂ ਦੀ, ਇਹ ਪੜ੍ਹ ਕੇ ਲੋਕੀ ਥੱਕ ਗਏ ਨੇ। ਸਜਦੇ ਕਰਕੇ ਉਹਨਾਂ ਦੇ ਮੱਥੇ ਜਿਹੜੇ ਨੇ ਉਹ ਪਛਾਨੀਆਂ ਘਸ ਗਈਆਂ ਨੇ। ਰੱਬ ਜਿਹੜਾ ਹੈ ਉਹ ਨਾ ਤੇ ਤੀਰਥ ਦਾ ਜਿਹੜਾ ਹਿੰਦੂਆਂ ਦਾ ਪਾਕ ਮਕਾਮ ਹੈ ਤੇ ਨਾ ਮੱਕੇ ਚ। ਉਹਦੀ ਤੇ ਇਹ ਹੈ ਕਿ ਜਿਸ ਪਾਇਆ ਤਿਸ ਨੂਰ, ਜਿਸ ਨੂੰ ਮਿਲ ਗਿਆ ਉਹ ਚਾਨਣ ਹੋ ਗਿਆ। ਉਹ ਅੰਦਰ ਹੈ। ਇਸ਼ਕ ਦੀ ਨਵੀਂ ਬਹਾਰ, ਫੂਕ ਮੁਸੱਲਾ ਬਨ ਸੱਟ ਲੋਟਾ। ਨਾ ਫੜ ਤਸਬੀ ਆਸਾ ਸੋਟਾ, ਆਸ਼ਿਕ ਕਹਿੰਦੇ ਦੇ ਹੋਕਾ। ਤਰਕ ਹਲਾਲੋਂ ਖਾ ਮੁਰਦਾ। ਮਤਲਬ ਮੁਸੱਲੇ ਦਾ ਮਤਲਬ ਜਿੱਥੇ ਲੋਕੀ ਬਹਿ ਕੇ ਨਮਾਜ਼ ਪੜ੍ਹਦੇ। ਬਨ ਸੱਟ ਲੋਟਾ ਜਿਹਦੇ ਨਾਲ ਵਜ਼ੂ ਕਰਨਾ ਹੈ, ਨਮਾਜ਼ ਪੜ੍ਹਨ ਵਾਸਤੇ। ਨਾ ਫੜ ਤਸਬੀ ਜਿਹੜੀ ਹੱਥ ਨਾਲ ਕਰਦੇ ਨੇ, ਰੋਜ਼ਰੀ। ਆਸਾ ਵੀ ਉਹ ਸੋਟੀ ਟਾਈਪ। ਆਸ਼ਿਕ ਕਹਿੰਦੇ ਦੇ ਹੋਕਾ। ਆਸ਼ਿਕ ਜਿਹੜੇ ਨੇ ਉਹ ਐਲਾਨ ਕਰ ਰਹੇ ਨੇ। ਹੋਕੇ ਦਾ ਮਤਲਬ ਐਲਾਨ ਕਰ ਰਹੇ ਨੇ। ਉਹ ਕੀ ਐਲਾਨ ਕਰ ਰਹੇ ਨੇ? ਤਰਕ ਹਲਾਲੋਂ। ਇਹ ਜਿਹੜੀ ਜਿਹਨਾਂ ਨੂੰ ਹਲਾਲ ਲੋਕੀ ਕਹਿੰਦੇ ਨੇ, ਇਹਨਾਂ ਨੂੰ ਛੱਡ ਦੇ ਤੇ ਮੁਰਦਾਰ ਖਾ। ਉਹਨਾਂ ਚੀਜ਼ਾਂ ਨੂੰ ਆਪੋਜ਼ਿਟ ਕਰ। ਤੇ ਮਤਲਬ ਐਸੀਆਂ ਚੀਜ਼ਾਂ ਕਰ ਜਿਨ੍ਹਾਂ ਨੂੰ ਕਿ ਲੋਕ ਹਰਾਮ ਸਮਝਦੇ। ਉਮਰ ਗਵਾਈ ਵਿੱਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ। ਕਦੇ ਨਮਾਜ਼ ਤੌਹੀਦ ਨਾ ਨੀਤੀ, ਹੁਣ ਕੀ ਕਰਨਾ ਹੈ ਸ਼ੋਰ। ਮਤਲਬ ਤੂੰ ਮਸੀਤ ਦੇ ਵਿੱਚ ਉਮਰ ਗਵਾਤੀ ਬਹਿ ਕੇ, ਤੇਰੇ ਅੰਦਰ ਉਹੀ ਪਲੀਤੀ ਯਾਨੀ ਨਾਪਾਕੀ, ਉਹ ਖਤਮ ਨਹੀਂ, ਪੋਲੂਸ਼ਨ, ਗੰਦ ਤੇਰੇ ਅੰਦਰ ਉਹਦੀ ਗੰਦ ਰਿਹਾ। ਤੂੰ ਕਦੀ ਤੌਹੀਦ ਨਮਾਜ਼ ਨਾ ਨੀਤੀ, ਮਤਲਬ ਤੂੰ ਕਦੀ ਅੱਲਾ ਨੂੰ ਇੱਕ ਜਾਣ ਕੇ ਨਮਾਜ਼ ਨਹੀਂ ਪੜ੍ਹੀ। ਇਹਦਾ ਮਤਲਬ ਕਿ ਤੂੰ ਦੁਨੀਆ ਦੀਆਂ ਮੁਖਤਲਿਫ ਸ਼ੈਵਾਂ ਦੇ ਲਾਲਚ ਵਿੱਚ ਰਿਹਾ, ਉਹਨਾਂ ਨੂੰ ਰੱਬ ਸਮਝਦਾ ਰਿਹਾ। ਹੁਣ ਕੀ ਕਰਨਾ ਹੈ? ਹੁਣ ਕਾਹਦੇ ਲਈ ਰੌਲਾ ਪਾਉਣਾ? ਹੁਣ ਤੇ ਉਮਰ ਤੇਰੀ ਖਤਮ ਹੋ ਗਈ। ਇਸ਼ਕ ਦੀ ਨਵੀਂ ਬਹਾਰ, ਇਸ਼ਕ ਬੁਲਾਇਆ ਸਜਦਾ ਤੇਰਾ। ਹੁਣ ਕਿਉਂ ਐਵੇਂ ਪਾਵੇਂ ਜਿਹੜਾ, ਬੁੱਲਾ ਹੁੰਦਾ ਚੁੱਪ ਬਥੇਰਾ। ਇਸ਼ਕ ਕਰੇਂਦਾ ਮਾਰੋ। ਯਾਨੀ ਇਸ਼ਕ ਨੇ ਤੇਰਾ ਸਜਦਾ ਤੇਰੇ ਅੱਗੇ ਝੁਕਣ ਤੋਂ ਮੈਨੂੰ ਭੁਲਾਤਾ ਹੈ। ਹੁਣ ਕਾਹਦਾ ਝਗੜਾ? ਹੁਣ ਕਾਹਦੀ ਝਗੜਾ? ਇਹ ਜਿਹੜੀ ਕੈਫੀਅਤ ਹੈ ਬੁੱਲੇ ਦੀ, ਬੁੱਲਾ ਬਹੁਤ ਕੋਸ਼ਿਸ਼ ਕਰਦਾ ਕਿ ਇਹ ਤੇ ਚੁੱਪ ਰਵੇ, ਪਰ ਇਸ਼ਕ ਜਿਹੜਾ ਹੈ ਮਾਰੋ ਮਾਰ ਕਰਨਾ ਹੁੰਦਾ। ਮਤਲਬ ਉਹਦੀ ਬਹੁਤ ਕੀ ਕਹਿਣਾ ਚਾਹੀਦਾ, ਵੇਵ ਬਹੁਤ ਵੱਡੀ ਵੇਵ ਹੈ। ਉਹ ਇੰਨੀ ਵੱਡੀ ਵੇਵ ਹੈ ਕਿ ਉਹ ਮਾਰੋ ਮਾਰ ਕਰ ਰਹੀ ਹੈ। ਠੀਕ ਹੈ। ਕਦੀ ਮੋੜ ਮੁਹਾਰਾ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ। ਮੈਂ ਨਾਤੀ ਧੋਤੀ ਰਹਿ ਗਈ, ਕੋਈ ਗੰਢ ਸਜਨ ਦਿਲ ਬਹਿ ਗਈ। ਕੋਈ ਸੁੱਖਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ। ਬੁੱਲਾ ਸ਼ੋ ਘਰ ਆਉ ਸੀ, ਮੇਰੀ ਬਲਦੀ ਬਾ ਬੁਝਾਵ ਸੀ। ਜਿਹਦੇ ਦੁੱਖਾਂ ਨੇ ਮੂੰਹ ਖੋਲਿਆ, ਕਦੀ ਮੋੜ ਮੁਹਾਰਾ ਢੋਲਿਆ,
ਤੇਰੀਆਂ ਵਾਟਾਂ ਤੋਂ ਸਰ ਖੋਲਿਆ। ਹਾਂਜੀ, ਕਦੀ ਮੋੜ ਮੁਹਾਰ ਦਾ ਮਤਲਬ ਹੁੰਦਾ ਹੈ ਡਾਇਰੈਕਸ਼ਨ। ਅੱਛਾ। ਹਾਂਜੀ, ਉਹ ਜਿਹੜੀ ਪਾਉਂਦੇ ਨੇ ਨਾ ਊਠ ਨੂੰ, ਜਾਂ ਜਿਹੜੀ ਰੱਸੀ ਹੁੰਦੀ ਹੈ ਉਹਨੂੰ ਮੁਹਾਰ ਕਹਿੰਦੇ ਨੇ ਨਾ, ਉਹਨੂੰ ਫੜਨ ਵਾਸਤੇ। ਉਹਨੂੰ ਮਤਲਬ ਡਾਇਰੈਕਸ਼ਨ ਜਿਹੜੀ ਇਹਦਾ ਆਮ ਮਤਲਬ ਹੈ ਕਿ ਆਪਣੀ ਡਾਇਰੈਕਸ਼ਨ ਜਿਹੜੀ ਹੈ ਮੇਰੇ ਵੱਲ ਕਰ। ਠੀਕ ਹੈ। ਤੇਰੀਆਂ ਵਾਟਾਂ ਤੋਂ, ਵਾਟ ਦਾ ਮਤਲਬ ਹੁੰਦਾ ਹੈ ਸਫ਼ਰ। ਅੱਛਾ। ਤੇਰੇ ਰਸਤੇ ਤੋਂ, ਤੇਰੇ ਰਸਤੇ ਤੋਂ ਮੈਂ ਕੁਰਬਾਨ ਜਾਵਾਂ, ਸਿਰ ਘੋਲਿਆ ਕੁਰਬਾਨ ਜਾਵਾਂ। ਅੱਛਾ। ਹਾਂਜੀ, ਮੈਂ ਨਾਤੀ ਧੋਤੀ ਰਹਿ ਗਈ, ਮੈਂ ਆਪਣੇ ਵੱਲੋਂ ਨਹਾ ਧੋ ਕੇ ਤਿਆਰ ਹੋਈ ਸਾਂ ਉਹਦੇ ਨਾਲ ਜਾਣ ਲਈ। ਕੋਈ ਗੰਢ ਸਜਨ ਦਿਲ ਪੈ ਗਈ। ਗੰਢ ਦਾ ਮਤਲਬ ਹੈ ਕੋਈ ਉਹਦੇ ਸ਼ੱਕ ਪੈ ਗਿਆ, ਛੋਟੀ ਜਿਹੀ ਗੱਲ ਦੇ ਚ ਆ ਗਿਆ। ਹਾਂਜੀ, ਕੋਈ ਦਿਲ ਚ ਕੋਈ ਸ਼ੱਕ ਪੈ ਗਿਆ। ਕੋਈ ਸੁਖ ਨਾ ਵੱਲਾ, ਮੇਰੇ ਕੋਲੋਂ ਕੋਈ ਐਸੀ ਗੱਲ ਨਿਕਲ ਗਈ ਜਿਹੜੀ ਕਿ ਠੀਕ ਨਹੀਂ ਸੀ। ਵੱਲਾ ਦਾ ਮਤਲਬ ਜਿਹੜੀ ਠੀਕ ਨਹੀਂ ਸੀ, ਨਾ ਠੀਕ, ਗਲਤ ਗੱਲ ਮੇਰੇ ਕੋਲੋਂ ਨਿਕਲ ਗਈ। ਬੜਾ ਡੈਲੀਕੇਟ ਹੈ ਇਹਦੇ ਅੰਦਰ। ਹਾਂ, ਬਿਲਕੁਲ। ਕਦੀ ਮੋੜ ਮੁਹਾਰਾਂ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ। ਬੁੱਲਾ ਸ਼ੌ ਘਰ ਆਵ ਸੀ। ਬੁੱਲਾ ਜਦੋਂ ਸ਼ੌ ਜਿਹੜਾ ਮਹਿਬੂਬ ਜਿਹੜਾ ਘਰ ਆਏਗਾ ਜੀ, ਮੇਰੀ ਬਲਦੀ ਭਾ ਦਾ ਮਤਲਬ ਅੱਗ ਬੁਝਾਵ ਸੀ, ਤੇ ਮੇਰੀ ਜਿਹੜੀ ਅੰਦਰ ਅੱਗ ਬਲਦੀ ਹੈ ਉਹਨੂੰ ਬੁਝਾਵੇਗਾ। ਜਿਹਦੇ ਦੁੱਖਾਂ ਨੇ ਮੂੰਹ ਖੋਲਿਆ, ਉਹਦੀਆਂ ਦੁੱਖਾਂ ਨੇ ਮੂੰਹ ਖੋਲਿਆ। ਕਦੀ ਮੁਹਾਰਾਂ ਢੋਲਿਆ, ਤੇਰੀਆਂ ਵਾਟਾਂ ਤੋਂ ਸਰ ਖੋਲਿਆ। ਬਹੁਤ ਅੱਛਾ। ਮੇਰੀ ਬੁੱਕਲ ਦੇ ਵਿੱਚ ਚੋਰ ਨੀ ਮੇਰੀ ਬੁੱਕਲ ਦੇ ਵਿੱਚ ਚੋਰ, ਕਿਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿੱਚ ਚੋਰ। ਚੋਰੀ ਚੋਰੀ ਨਿਕਲ ਗਿਆ, ਜਗਤ ਵਿੱਚ ਪੈ ਗਿਆ ਸ਼ੋਰ, ਮੇਰੀ ਬੁੱਕਲ ਦੇ ਵਿੱਚ ਚੋਰ। ਮੁਸਲਮਾਨ ਸਵਿਆਂ ਤੋਂ ਡਰਦੇ, ਹਿੰਦੂ ਡਰਦੇ ਗੌਰ। ਦੋਵੇਂ ਐਸੇ ਦੇ ਵਿੱਚ ਮਰਦੇ, ਐਵੇਂ ਦੋਹਾਂ ਦੀ ਇਹੋ ਦੋਹਾਂ ਦੀ ਘੋਰ, ਮੇਰੀ ਬੁੱਕਲ ਦੇ ਵਿੱਚ ਚੋਰ। ਹਾਂਜੀ। ਕਿਤੇ ਰਾਮਦਾਸ, ਕਿਤੇ ਫਤਿਹ ਮੁਹੰਮਦ, ਐਵੇਂ ਕਦੀਮੀ ਸ਼ੋਰ, ਇਹੋ ਕਦੀਮੀ ਸ਼ੋਰ। ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ, ਮੇਰੀ ਬੁੱਕਲ ਦੇ ਵਿੱਚ ਚੋਰ। ਅਰਸ਼ ਮੁਨੱਵਰ ਬਾਂਗਾ ਮਿਲੀਆਂ, ਸੁਨੀਆਂ ਤਖਤ ਲਾਹੌਰ। ਸ਼ਾਹ ਇਨਾਇਤ ਕੁੰਡੀਆਂ ਪਾਈਆਂ, ਲੁਕ ਛੁਪ ਖਿੱਚਦਾ ਡੋਰ, ਮੇਰੀ ਬੁੱਕਲ ਦੇ ਵਿੱਚ ਚੋਰ। ਹਾਂਜੀ, ਮੇਰੀ ਬੁੱਕਲ ਦੇ ਵਿੱਚ ਚੋਰ ਨੀ ਮੇਰੀ ਬੁੱਕਲ ਦੇ ਵਿੱਚ। ਮਤਲਬ ਮੇਰੇ ਬੁੱਕਲ, ਜਿਹੜੀ ਬੁੱਕਲ ਤੇ ਮਾਰਦੇ ਨੇ ਜਿਹੜਾ ਉੱਤੇ ਕੰਬਲ ਪਾ ਕੇ, ਬਿਲਕੁਲ, ਤੇ ਉਹਦੇ ਅੰਦਰ ਜਿਹੜਾ ਹੈ ਉਹ ਚੋਰ ਹੈ। ਅੱਛਾ। ਉਹਦੇ ਅੰਦਰ ਚੋਰ ਹੈ। ਚੋਰ ਦਾ ਮਤਲਬ ਇਹ ਹੈਗਾ ਹੈ ਕਿ ਇੱਕ ਐਸੀ ਚੀਜ਼ ਹੈ ਜਿਹੜੀ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ, ਲੇਕਿਨ ਉਹ ਅੰਦਰ ਮੇਰੇ ਹੈ। ਕਿਹਨੂੰ ਕੂਕ ਸੁਣਾਵਾਂ, ਕਿਹਨੂੰ ਦੱਸਾਂ? ਕੂਕ ਦਾ ਮਤਲਬ ਹੈ ਸ਼ੋਰ ਪਾ ਕੇ, ਰੌਲਾ ਪਾ ਕੇ। ਠੀਕ ਹੈ। ਸੁਣਾਵਾਂ ਜਾਂ ਮਤਲਬ ਆਹੋਜ਼ਾਰੀ ਕਰਕੇ। ਨੀ ਮੇਰੀ ਬੁੱਕਲ ਦੇ ਵਿੱਚ ਚੋਰ, ਚੋਰੀ ਚੋਰੀ ਨਿਕਲ ਗਿਆ। ਇਹਦਾ ਚੋਰ ਹੈ ਚੋਰੀ ਚੋਰੀ, ਯਾਨੀ ਚੁੱਪ ਕਰਕੇ ਮੇਰੇ ਬੁੱਕਲ ਦੇ ਵਿੱਚੋਂ ਨਿਕਲ ਜਾਂਦਾ ਹੈ। ਪੈ ਗਿਆ ਜਗਤ ਵਿੱਚ ਸ਼ੋਰ, ਪਿਆ ਜਗਤ ਵਿੱਚ ਸ਼ੋਰ। ਤੇ ਜਿਹੜੀ ਜਗਤ ਦਾ ਮਤਲਬ ਹੈ ਜਹਾਨ ਵਿੱਚ ਰੌਲਾ ਪੈ ਗਿਆ ਉਹਦਾ, ਲੇਕਿਨ ਉਹ ਨਿਕਲਿਆ ਮੇਰੀ ਮਰਜ਼ੀ ਨਾਲ ਨਹੀਂ ਸੀ, ਉਹ ਚੋਰੀ ਚੋਰੀ। ਮੈਨੂੰ ਵੀ ਨਹੀਂ ਪਤਾ ਲੱਗਾ। ਠੀਕ ਹੈ। ਮੁਸਲਮਾਨ ਸਿਵਿਆਂ ਤੋਂ ਡਰਦੇ। ਸਿਵੇ ਹੁੰਦੇ ਨੇ ਜਿੱਥੇ ਕਿ ਹਿੰਦੂ ਆਪਣੀਆਂ ਜਿਹੜੇ ਮੁਰਦਿਆਂ ਨੂੰ ਸਾੜਦੇ ਨੇ। ਅੱਛਾ। ਉਹਨਾਂ ਨੂੰ ਸਿਵੇ ਕਹਿੰਦੇ ਨੇ। ਠੀਕ ਹੈ। ਮੁਸਲਮਾਨ ਸਿਵਿਆਂ ਤੋਂ ਡਰਦੇ, ਹਿੰਦੂ ਡਰਦੇ ਗੌਰ। ਦੋਵੇਂ ਐਸੇ ਦੇ ਵਿੱਚ ਮਰਦੇ, ਇਹੋ ਦੋਹਾਂ ਦੀ ਗੌਰ। ਮਤਲਬ ਇਹ ਹੈ ਕਿ ਮੁਸਲਮਾਨ ਜਿਹੜੇ ਨੇ ਉਹ ਹਿੰਦੂਆਂ ਦੀ ਜਿਹੜੇ ਮੁਰਦਾ ਜਿੱਥੇ ਤੋਂ ਸਾੜਦੇ ਨੇ ਉਹਨਾਂ ਥਾਵਾਂ ਤੋਂ ਡਰਦੇ, ਤੇ ਜਿਹੜੇ ਹਿੰਦੂ ਨੇ ਉਹ ਮੁਸਲਮਾਨਾਂ ਦੇ ਜਿਹੜੇ ਕਬਰਸਤਾਨ ਨੇ ਉਹਨਾਂ ਤੋਂ ਡਰਦੇ। ਦੋਵੇਂ ਮਤਲਬ ਮਰੀਆਂ ਹੋਈਆਂ ਚੀਜ਼ਾਂ ਤੋਂ ਡਰ ਰਹੇ ਨੇ। ਦੋਵੇਂ ਇਸੇ ਦੇ ਵਿੱਚ ਮਰਦੇ, ਦੋਵੇਂ ਇਸੇ 'ਚ ਮਰੇ ਜਾ ਰਹੇ। ਇਹੋ ਦੋਹਾਂ ਦੀ ਘੋਰ, ਇਹੋ ਦੋਹਾਂ ਦੀ ਜਿਹੜੀ ਆ ਖਰਾਬੀ। ਨੀ ਮੇਰੀ ਬੁੱਕਲ ਦੇ ਵਿੱਚੋਂ
ਇਹ ਅਗਲਾ ਬੜਾ ਅੱਛਾ, ਬਹੁਤ ਜੀ। ਜ਼ਬਰਦਸਤ ਹੈ। ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ, ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੋਈ ਹੋਰ। ਮੇਰੀ ਬੁੱਕਲ ਦੇ ਵਿੱਚ ਮਤਲਬ ਕਿਤੇ ਉਹਨੂੰ ਰਾਮਦਾਸ ਦਾ ਨਾਂ ਦਿੱਤਾ ਜਾਂਦਾ, ਕਿਤੇ ਫਤਿਹ ਮੁਹੰਮਦ ਦਾ ਨਾਂ। ਬਾਜ਼ਾਰ ਝਗੜਾ ਇਹ ਹੈ ਕਿ ਮੁਸਲਮਾਨ ਤੇ ਹਿੰਦੂ ਦਾ ਝਗੜਾ। ਇਹ ਕਦੀਮ ਤੋਂ, ਪੁਰਾਣੇ ਜ਼ਮਾਨੇ ਤੋਂ ਉਹੀ ਰੌਲਾ ਪਈ ਜਾ ਰਿਹਾ। ਹੁਣ ਵੀ ਪਿਆ, ਹੁਣ ਵੀ ਪਿਆ। ਮਿਟ ਗਿਆ ਦੋਹਾਂ ਦਾ ਝਗੜਾ। ਅਗਰ ਦੋਹਾਂ ਦਾ ਝਗੜਾ ਮਿਟਾਤਾ ਜਾਵੇ ਤੇ ਅਸਲ ਝਗੜਾ ਵਿੱਚ ਕੋਈ ਹੋਰ ਨਿਕਲ ਆਉਂਦਾ। ਮਤਲਬ ਇਹ ਹੈ ਕਿ ਇਹ ਜਿਹੜਾ ਮਜ਼ਹਬ ਹੈ, ਇਹ ਜ਼ਾਹਰੀ ਮਜ਼ਹਬ ਜਿਹੜਾ ਹੈ, ਅਗਰ ਇਹਦਾ ਪਰਦਾ ਲਾਤਾ ਜਾਏ ਤੇ ਵਿੱਚੋਂ ਇਨਸਾਨ ਇੱਕੋ ਜਿਹਾ। ਮੇਰੀ ਬੁੱਕਲ ਦੇ ਵਿੱਚ ਹੋਰ ਅਰਸ਼ ਮੁਨੱਵਰ ਬਾਂਗਾ ਮਿਲੀਆਂ, ਸੁਣੀਆਂ ਤਖਤ ਲਾਹੌਰ, ਸ਼ਾਹ ਇਨਾਇਤ ਕੁੰਡੀਆਂ ਪਾਈਆਂ, ਲੁਕ ਛੁਪ ਖਿੱਚਦਾ ਡੋਰ। ਯਾਨੀ ਅਰਸ਼ ਮੁਨੱਵਰ, ਮੁਨੱਵਰ ਦਾ ਚਾਨਣ, ਅਰਸ਼ ਦੇ ਉੱਤੇ ਜਿਹੜੀਆਂ ਨੇ ਉਹ ਬਾਂਗਾ ਮਿਲੀਆਂ ਨੇ। ਤੇ ਤਖਤ ਲਾਹੌਰ ਨੇ ਸੁਣੀਆਂ। ਤਖਤ ਲਾਹੌਰ ਪਹਿਲੇ ਮੱਕੇ ਸੁਣੀਆਂ ਜੀ, ਹੁਣ ਤਖਤ ਲਾਹੌਰ ਜਿੱਥੇ ਕਿ ਉਹਦਾ ਮੁਰਸ਼ਿਦ ਰਹਿੰਦਾ ਹੈ, ਸ਼ਾਹ ਇਨਾਇਤ ਜਿਹੜਾ ਮੇਰਾ ਮੁਰਸ਼ਿਦ ਹੈ, ਉਹਨੇ ਮੈਨੂੰ ਕੁੰਡੀਆਂ ਪਾਈਆਂ ਨੇ। ਯਾਨੀ ਉਹਨੇ ਮੈਨੂੰ ਹੁਕ ਕੀਤਾ ਹੈ ਜੀ ਜੀ। ਤੇ ਲੁਕ ਲੁਕ ਛੁਪ ਖਿੱਚਦਾ ਹੈ। ਤੇ ਉਹ ਯਾਨੀ ਉਹ ਮੈਨੂੰ ਕੰਟਰੋਲ ਕਰਦਾ ਹੈ, ਉਹ ਮੈਨੂੰ ਖਿੱਚ ਪਾਉਂਦਾ ਹੈ, ਮੈਨੂੰ ਆਪਣੇ ਵੱਲ ਖਿੱਚਦਾ ਹੈ। ਅੱਛਾ ਠੀਕ। ਯਾਨੀ ਮੈਂ ਆਜ਼ਾਦ ਨਹੀਂ ਗਾ, ਮੈਂ ਉਹਦੀ ਮੁਹੱਬਤ 'ਚ ਗ੍ਰਿਫਤਾਰ ਹੈ। ਔਰ ਉਹ ਮੈਨੂੰ ਜਿਸ ਵੇਲੇ ਚਾਹੁੰਦਾ ਉਦੋਂ ਖਿੱਚ ਲੈਂਦਾ। ਡਾਕਟਰ ਸਾਹਿਬ ਕੀ ਇਹਨਾਂ ਦਾ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਸੀਗਾ ਸ਼ਾਹ ਇਨਾਇਤ ਦਾ ਤੇ ਬੁੱਲੇ ਸ਼ਾਹ ਦਾ? ਇਹ ਜਿਹੜੀ ਹੈ ਨਾ, ਇਹ ਇੱਕ ਬੜੀ ਲੰਮੀ ਬਹਿਸ ਹੈ ਕਿ ਮੁਰਸ਼ਿਦ ਤੋਂ ਕੀ ਮੁਰਾਦ ਹੈ। ਔਰ ਇਹ ਜਿਹੜਾ ਉਸ ਜ਼ਮਾਨੇ ਵਿੱਚ ਜਦੋਂ ਸਾਰੇ ਸੂਫੀ ਜਿਹੜੇ ਨੇ ਮੁਰਸ਼ਿਦ ਨੂੰ ਬਹੁਤ ਵਡਿਆਉਂਦੇ ਨੇ ਜੀ, ਬਿਲਕੁਲ। ਤੇ ਉਹਦਾ ਮਤਲਬ ਕੀ ਹੈਗਾ? ਉਹਦਾ ਆਸਾਨ ਜਿਹਾ ਮਤਲਬ ਇਹ ਹੈ ਕਿ ਇੱਕ ਐਸਾ ਬੰਦਾ ਹੈ ਜਿਹਦੇ ਅੱਗੇ ਤੁਸੀਂ ਆਪਣੀ ਅਨਾ ਜਿਹੜੀ ਹੈ, ਮੈਂ ਜਿਹੜੀ ਹੈ, ਉਹ ਮਾਰੀ ਹੋਈ ਹੈ। ਅੱਛਾ, ਹਾਂ, ਸਰੈਂਡਰ ਕੀਤਾ ਤੁਸੀਂ ਆਪਣਾ। ਸਿੰਪਲੈਸਟ ਮਤਲਬ। ਬਿਲਕੁਲ ਠੀਕ ਹੈ। ਜੋ ਗੱਲ ਕਹਿ ਦਿਓ ਤੁਸੀਂ ਕਰਨੀ ਹੈ। ਹਾਂਜੀ, ਔਰ ਕੋਈ ਉਹਦੇ ਕੋਲ ਲੁਕਾ ਛੁਪਾ ਨਹੀਂ। ਅੱਛਾ ਠੀਕ ਹੈ। ਠੀਕ ਹੈ। ਠੀਕ ਹੈ। ਓਕੇ ਓਕੇ, ਚਲੋ ਜੀ, ਅਸਲਾਮ।